ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 28 ਜਨਵਰੀ ਦਿਨ ਸ਼ਨੀਚਰਵਾਰ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪੰਜਾਬ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਨਾਲ ਹੀ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਜੀਕੇ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਸਰਬਜੀਤ ਸਿੰਘ ਸ਼ੋਕਰ ਟਰਲੌਕ GN ਟਾਇਰ ਐਮ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨੰਬਰ ਸਹੋਤਾ 2092770113 ਦੇ ਜੱਸੀ ਗਿੱਲ ਬੇਕਰਸਫੀਲਡ ਅਤੇ ਬੂਟਾ ਸਿੰਘ ਰਣੀਪੁਰ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ ਵਿਵਾਦ ਦੇ ਦਰਮਿਆਨ ਤੇ ਵਿਰੋਧ ਦੇ ਦਰਮਿਆਨ ਇੱਕ ਵੱਡੀ ਖਬਰ ਅੱਜ ਇਹ ਆ ਜਾਂਦੀ ਹੈ ਕਿ ਡੇਰਾ ਸਲਾਬਤਪੁਰਾ ਵਿਖੇ ਭਲਕੇ ਆਨਲਾਈਨ ਸਤਸੰਗ ਜਿਹੜਾ ਡੇਰਾ ਮੁਖੀ ਦਾ ਕੀਤਾ ਜਾਵੇਗਾ। ਜਿਵੇਂ ਹੀ ਇਹ ਖਬਰ ਬਾਹਰ ਆਈ ਤਿਵੇਂ ਵਿਰੋਧ ਹੋਰ ਵੀ ਭੱਗ ਗਿਆ। ਅਕਾਲੀ ਦਲ ਨੇ ਆਖਿਆ ਕਿ ਦੇਖੋ, ਇਹ ਤਿੰਨੇ ਸਰਕਾਰਾਂ ਯਾਨੀ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਹਰਿਆਣਾ ਸਰਕਾਰ ਰਲ ਮਿਲ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਨੇ। ਵੈਸੇ ਇਸ ਗੱਲ ਦੀ ਕਨਸੋਸ ਸੀ ਕਿ ਡੇਰਾ ਸਲਾਬਤਪੁਰਾ ਵਿਖੇ ਇਹਨਾਂ ਦਾ ਸਤਸੰਗ ਹੋ ਸਕਦਾ ਆ। ਤਾਂ ਸਤਸੰਗ ਦੇ ਵਿੱਚ ਕੀ ਹੈ ਕਿ ਇਕੱਠ ਉੱਥੇ ਹੋਏਗਾ ਡੇਰਾ ਸਲਾਬਤਪੁਰਾ ਵਿਖੇ, ਬਹੁਤ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ। ਤਾਂ ਆਨਲਾਈਨ ਸਤਸੰਗ ਦਾ ਜਿਹੜਾ ਸੰਚਾਲਨ ਹੈ ਉਹ ਕਰੇਗਾ ਡੇਰਾ ਮੁਖੀ। ਤਾਂ ਇਸ ਦੇ ਮੱਦੇਨਜ਼ਰ ਜੇ ਦੇਖਿਆ ਜਾਵੇ ਤਾਂ ਪਿੱਛੇ ਝਾਕ ਕੇ ਦੇਖੀਏ ਤਾਂ 25 ਜਨਵਰੀ ਨੂੰ ਤਕਰੀਬਨ ਸਾਫ਼ ਹੋ ਗਿਆ ਸੀਗਾ, ਜਦੋਂ ਇਹਨਾਂ ਨੇ 25 ਜਨਵਰੀ ਨੂੰ ਇਹ ਕਿਹਾ ਸੀਗਾ ਕਿ ਰਾਜਸਥਾਨ ਅਤੇ ਪੰਜਾਬ ਦੀ ਜਿਹੜੀ ਪ੍ਰੇਮੀਆਂ ਦੀ ਸੰਗਤ ਆ ਵੀ ਉਹ ਇੱਥੇ ਨਾ ਆਵੇ। ਤਾਂ ਇਹਨਾਂ ਨੂੰ ਨਵੇਂ ਸਿਰੇ ਤੋਂ ਫਿਰ ਤਰੀਕ ਦਿੱਤੀ ਗਈ ਸੀ ਕਿ ਤੁਹਾਡੇ ਲਈ ਅਲੱਗ ਤੋਂ ਸਤਸੰਗ ਹੋ ਜਾਏਗਾ। ਤਾਂ ਇਸ ਤੋਂ ਬਾਅਦ ਇਹ ਕਿਆਫਾ ਸੀਗਾ, ਕਿਆਸਰਾਈ ਸੀਗੀ ਕਿ ਇਸ ਤਰ੍ਹਾਂ ਦਾ ਇੱਕ ਸਤਸੰਗ ਜਿਹੜਾ ਉਹ ਬਾਅਦ 'ਚ ਰੱਖਿਆ ਜਾਏਗਾ। ਖੈਰ ਹੁਣ ਦੇਖਦੇ ਹਾਂ ਭਲਕੇ ਕੀ ਬਣਦਾ, ਪਰ ਵਿਰੋਧ ਦੇ ਸੁਰ ਜਿਹੜੇ ਆ ਉਹ ਬਹੁਤ ਤਿੱਖੇ ਨੇ। ਇੱਧਰ ਹੋਰ ਵੀ ਤਿੱਖੇ ਸੁਰ ਕੀਤੇ ਹੋਏ ਆਮ ਆਦਮੀ ਪਾਰਟੀ ਨੇ। ਉਹਨਾਂ ਕਿਹਾ ਕਿ ਕੁਛ ਬੰਦੇ ਯਾਨੀ ਜਿਹੜੇ ਪਹਿਲਾਂ MLA ਸੀ ਉਹ ਹਾਰ ਚੁੱਕੇ ਆ, ਲੋਕਾਂ ਵੱਲੋਂ ਨਕਾਰੇ ਗਏ ਆ, ਪਰ VVIP ਜਿਹੜੇ ਸਟਿੱਕਰ ਹੈ ਉਹ ਜਮ੍ਹਾਂ ਨਹੀਂ ਕਰਵਾ ਰਹੇ, ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ 'ਤੇ ਉਹਨਾਂ ਨੇ ਨਾਂ ਵੀ ਲਏ ਨੇ ਕੁਛ ਚਰਨਜੀਤ ਸਿੰਘ ਚੰਨੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਜੀਠੀਆ ਵਗੈਰਾ, ਕਿ ਬਾਈ ਲਗਭਗ 1 ਸਾਲ ਹੋ ਚੁੱਕਿਆ, 90 ਦੇ ਕਰੀਬ ਐਸੇ ਸਾਬਕਾ ਵਿਧਾਇਕ ਹੈ ਜਿਨ੍ਹਾਂ ਨੇ VVIP ਸਟਿੱਕਰ ਮੋੜੇ ਨਹੀਂ ਹੈ। ਬਾਈ ਕਿਰਪਾ ਕਰਕੇ 15 ਦਿਨਾਂ 'ਚ ਮੋੜ ਦਿਓ, ਨਹੀਂ ਤਾਂ ਫਿਰ ਕਾਰਵਾਈ ਹੋਏਗੀ। ਕਹਿੰਦੇ ਕਿ ਅੱਗੇ ਮਸਾਂ ਕੁਝ ਬੰਦਿਆਂ ਤੋਂ ਅਸੀਂ ਕੋਠੀਆਂ ਛਡਾਈਆਂ ਨੇ। ਉੱਧਰ ਅਕਾਲੀ ਦਲ ਬਾਦਲ ਦੇ ਤਰਜਮਾਨ ਚਰਨਜੀਤ ਸਿੰਘ ਕਹਿ ਰਹੇ ਸਨ ਕਿ ਦੇਖੋ ਇਹ ਝੂਠ ਬੋਲ ਰਹੇ ਆ, ਮੁੱਦਿਆਂ ਤੋਂ ਨਿਗਾਹ ਜਿਹੜੀ ਲੋਕਾਂ ਦੀ ਹਟਾਉਣ ਵਾਸਤੇ ਇਸ ਤਰ੍ਹਾਂ ਦੇ ਇਹ ਸ਼ਗੂਫੇ ਛੱਡ ਦਿੰਦੇ ਆ। ਦਰਅਸਲ ਕਹਿੰਦੇ ਕਿ VVIP ਜਿਹੜੇ ਸਟਿੱਕਰ ਹੁੰਦੇ ਆ ਉਹਨਾਂ ਦੀ ਇੱਕ ਮਿਆਦ ਹੁੰਦੀ ਆ, ਉਹ ਆਪਣੇ ਆਪ ਖਤਮ ਹੋ ਜਾਂਦੀ ਹੈ। ਤਾਂ ਤੁਸੀਂ ਸਿੱਧਾ ਨੋਟਿਸ ਕੱਢ ਦਿਓ ਕਿ ਕਿਤੇ ਵੀ VVIP ਜੇ ਐਕਸਪਾਇਰੀ ਡੇਟ ਵਾਲੇ ਯੂਜ਼ ਕੀਤੇ ਜਾਂਦੇ ਆ ਬਈ, ਉਹ ਨਾ ਪ੍ਰਵਾਨ ਕੀਤੇ ਜਾਣ ਤੇ ਆਪੇ ਗੱਲ ਖਤਮ ਆ। ਖੈਰ ਇਸ ਮਾਮਲੇ 'ਤੇ ਵੀ ਅੱਜ ਕਾਫੀ ਤਿੱਖੀ ਝੜਪਬਾਜ਼ੀ ਇਹਨਾਂ ਦੀ ਹੁੰਦੀ ਰਹੀ ਆ। ਇੱਧਰ ਪੰਜਾਬ ਦੇ ਵਿੱਚ ਕੱਲ੍ਹ ਨੂੰ ਚੱਕਾ ਜਾਮ ਫਿਰ ਹੋਏਗਾ। ਚੱਕਾ ਜਾਮ ਹੋਏਗਾ ਰੇਲਾਂ ਦਾ। ਜੇ ਕੋਈ ਸਫ਼ਰ ਕਰਨ ਜਾ ਰਿਹਾ ਤਾਂ ਉਹਦਾ ਬਈ ਸਫ਼ਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਘੱਟੋ ਘੱਟ ਸੁਖਮਈ ਨਹੀਂ ਹੋਏਗਾ। ਇੱਥੇ ਕਾਫੀ ਪ੍ਰੋਬਲਮ ਆਏਗੀ। ਤਾਂ 3 ਘੰਟਿਆਂ ਦਾ ਰੇਲ ਰੋਕੂ ਪ੍ਰੋਗਰਾਮ ਹੈ। ਇਹ ਬਹੁਤ ਵੱਡੇ ਪੱਧਰ 'ਤੇ ਧਰਨੇ ਦਿੱਤੇ ਜਾਣਗੇ। 12 ਜ਼ਿਲ੍ਹਿਆਂ ਦੇ ਵਿੱਚ 14 ਥਾਵਾਂ 'ਤੇ 3 ਘੰਟੇ ਵਾਸਤੇ ਇਹ ਟ੍ਰੇਨਾਂ ਰੋਕੀਆਂ ਜਾਣਗੀਆਂ। ਪਰ ਸਾਨੂੰ ਇਹ ਹੁਣ ਸੋਚਣਾ ਪਏਗਾ, ਕਿਸਾਨ ਜਥੇਬੰਦੀਆਂ ਨੂੰ ਵੀ ਵੇਖਣਾ ਪਏਗਾ ਕਿ ਕੀ ਅਸੀਂ ਪੰਜਾਬ ਨੂੰ ਹੁਣ ਟੁਰਨ ਦੇਣਾ ਕਿ ਚੱਕਾ ਜਾਮ ਹੀ ਰੱਖਣਾ, ਕਦੇ ਸੜਕ ਕਦੇ ਕਿਤੇ। ਸੋ ਪੰਜਾਬ ਆਪਾਂ ਤੋਰਨਾ ਵੀ ਹੈ। ਸੋ ਦੇਖਣਾ ਹੈ ਕਿ ਹੁਣ ਕੱਲ੍ਹ ਨੂੰ ਕਿੰਨਾ ਕੁ ਇੱਧਰ ਇਕੱਠ ਹੁੰਦਾ ਹੈ, ਕਿੰਨਾ ਕੁ ਇਹ ਪ੍ਰੋਗਰਾਮ ਜਿਹੜਾ ਕਾਮਯਾਬ ਹੁੰਦਾ। ਪਰ ਜੇ ਇਹ ਪ੍ਰੋਗਰਾਮ ਹਰੇਕ ਜਥੇਬੰਦੀ ਬੰਨਿਓ 10 ਦਿਨਾਂ ਬਾਅਦ, 20 ਦਿਨਾਂ ਬਾਅਦ, ਮਹੀਨੇ 'ਚ ਇੱਕ ਵਾਰੀ ਏਡੇ ਵੱਡੇ ਪ੍ਰੋਗਰਾਮ ਆਏ ਗਏ ਤਾਂ ਮੇਰੇ ਖਿਆਲ ਦੇ ਨਾਲ
ਸਾਡੇ ਤੇ ਅਸਰ ਪੈਣਾ ਸੁਭਾਵਿਕ ਹੈ, ਕਿਉਂਕਿ ਆਰਥਿਕ ਤੌਰ ਤੇ ਪਹਿਲਾਂ ਬਿਮਾਰ ਹਾਂ। ਪਰ ਦੂਸਰੇ ਪਾਸੇ ਜੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣਗੀਆਂ ਤਾਂ ਕਾਫੀ ਮੁਸ਼ਕਲ ਹੋ ਜਾਏਗੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ, ਕੱਲ ਵੀ ਤੁਸੀਂ ਗੱਲ ਕਰ ਰਹੇ ਸੀ ਮੁਹੱਲਾ ਕਲੀਨਿਕ ਡਿਸਪੈਂਸਰੀਆਂ ਨੂੰ ਜਿਹੜਾ ਉਹ ਲੈ ਕੇ, ਸੋ ਦੱਸਿਓ ਜੀ ਕੀ ਆ ਜੀ ਇਸ ਪੂਰੇ ਮਾਮਲੇ ਦੇ ਵਿੱਚ ਆਮ ਆਦਮੀ ਦੇ ਜਿਹੜੇ ਕਲੀਨਿਕਸ ਆ ਇਹਨਾਂ ਦਾ ਵਿਰੋਧ ਕਿਉਂ ਆ? ਜੀ ਬਿਲਕੁਲ, ਅਸੀਂ ਲੰਘੇ ਪ੍ਰੋਗਰਾਮ ਦੇ ਵਿੱਚ ਆਪਣੇ ਸਰੋਤਿਆਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਇਹਦੇ ਤੇ ਇੱਕ ਪੰਛੀ ਝਾਤ ਪਾਵਾਂਗੇ ਕਿ ਅਸਲ ਦੇ ਵਿੱਚ ਵਿਰੋਧ ਹੋ ਕੀ ਰਿਹਾ ਹੈ ਜੀ ਤੇ ਵਿਰੋਧ ਹੋ ਕਾਤੋਂ ਰਿਹਾ ਹੈ। ਵਿਰੋਧ ਹੋ ਇਹ ਰਿਹਾ ਹੈ ਕਿ ਇਹ ਵਿਰੋਧ ਜਿਹੜਾ ਹੈ ਮਤਲਬ ਕਿ ਬਹੁਪੱਖੀ ਹੈ। ਇੱਕ ਪੱਖ ਤੇ ਹੈ ਕਿ ਪੋਲੀਟੀਕਲ ਲੋਕ ਵਿਰੋਧ ਕਰ ਰਹੇ ਨੇ, ਜਿਵੇਂ ਸੁਖਪਾਲ ਸਿੰਘ ਖਹਿਰਾ ਬੋਲੇ ਆ, ਉਹਨਾਂ ਨੇ ਆਮ ਆਦਮੀ ਕਲੀਨਿਕ ਨਾਮ ਤੇ ਹੀ ਇਤਰਾਜ਼ ਕੀਤਾ ਹੈ, ਜਿਹੜਾ ਕਿ ਵਾਜਬ ਵੀ ਆ। ਕਿਉਂਕਿ ਦੇਖੋ ਗੱਲ ਇਹ ਆ ਕਿ ਕਿਸੇ ਵੀ ਪੋਲੀਟੀਕਲ ਤਨਜ਼ੀਮ ਦਾ ਵਿੱਚ ਨਾ ਆਉਣਾ, ਉਹ ਵੀ ਕਿਸੇ ਸਰਕਾਰੀ ਪ੍ਰੋਜੈਕਟ ਦੇ ਜਿਹੜਾ ਟੈਕਸ ਪੇਅਰਸ ਦੇ ਪੈਸੇ ਜੀ ਨਾਲ ਉਹਨਾਂ ਵਾਸਤੇ ਬਣ ਰਿਹਾ, ਤਾਂ ਇਹ ਠੀਕ ਨਹੀਂ ਹੈ। ਇਹ ਜਦੋਂ ਵੀ ਕਿਤੇ ਕਾਨੂੰਨੀ ਤੌਰ ਤੇ ਚੈਲੰਜ ਹੋਇਆ, ਬਦਲਣਾ ਹੀ ਪਏਗਾ। ਦੂਸਰਾ ਵਿਰੋਧ ਹੈ ਮਤਲਬ ਕਿ ਕੁਝ ਧਾਰਮਿਕ ਸੈਂਟੀਮੈਂਟਸ ਨੂੰ ਲੈ ਕੇ, ਕਿ ਇਹਨਾਂ ਨੇ ਕੀ ਕੀਤਾ ਹੈ ਕਿ ਹੁਣ ਜਿੱਦਾਂ 400 ਨਵੇਂ ਬਣਾਏ ਆ, ਤਾਂ ਇਹਦੇ ਵਿੱਚ ਕੀ ਹੈ ਕਿ ਜਿੱਦਾਂ ਖਾਸ ਤੌਰ ਤੇ ਤੁਸੀਂ ਦੇਖੋਗੇ ਐਸਜੀਪੀਸੀ ਦਾ ਵਿਰੋਧ ਹੈ ਕਿ 5 ਪਿਆਰਿਆਂ ਦੇ ਨਾਮ ਤੇ ਵੀ ਜੋ ਡਿਸਪੈਂਸਰੀ ਸੀਗੀ ਉਹਨੂੰ ਇਹਨਾਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਤਬਦੀਲ ਕਰ ਦਿੱਤਾ। ਇਹ ਵੀ ਇੱਕ ਮਸਲਾ ਹੈ। ਤੀਸਰਾ ਵਿਰੋਧ ਜਿਹੜਾ ਹੈ ਉਹ ਹੈ ਇੱਕ ਕਨਸੈਪਟ ਨੂੰ ਲੈ ਕੇ ਕਿ ਉਸ ਨੂੰ ਭੰਗ ਕਰ ਦਿੱਤਾ ਗਿਆ, ਉਹ ਹੈ ਪੇਂਡੂ ਡਿਸਪੈਂਸਰੀ, ਜਿਹੜਾ ਸਿਹਤ ਮਹਿਕਮੇ ਦਾ ਬਹੁਤ ਪੁਰਾਣਾ ਕਨਸੈਪਟ ਹੈ ਕਿ ਉਸ ਨੂੰ ਤੁਸੀਂ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਇਸ ਆਧੁਨਿਕ ਢਾਂਚੇ ਦੀ ਆੜ ਦੇ ਵਿੱਚ। ਯਾਨੀ ਆਪਾਂ ਪਹਿਲੇ ਦੋ ਵਿਰੋਧ ਜਿਹੜੇ ਆ ਉਹ ਦੇਖ ਲੈ ਕਿ ਇੱਕ ਪੋਲੀਟੀਕਲੀ ਹੋ ਗਿਆ, ਇੱਕ ਕੁਝ ਮਤਲਬ ਕਿ ਧਾਰਮਿਕ ਰੰਗਤ ਵਾਲਾ ਵੀ ਮਾਮਲਾ ਹੈ। ਪਰ ਇਸ ਤੋਂ ਇਲਾਵਾ ਇਹ ਜਿਹੜਾ ਪੇਂਡੂ ਡਿਸਪੈਂਸਰੀਆਂ ਵਾਲਾ ਵਿਰੋਧ ਹੈ ਉਹਦੇ ਵਿੱਚ ਫਾਰਮਾਸਿਸਟ ਨੇ, ਪਹਿਲਾਂ ਜੇ ਉਹਨਾਂ ਦੀ ਗੱਲ ਕਰ ਲਈਏ, ਫਾਰਮਾਸਿਸਟ ਜਿਹੜੇ ਨੇ ਉਹ ਆਰਜ਼ੀ ਨੇ। ਉਹ ਕਹਿੰਦੇ ਕਿ ਅਸੀਂ ਦਿਹਾਤ ਦੇ ਵਿੱਚ ਕੰਮ ਕਰ ਰਹੇ ਹਾਂ, ਹੁਣ ਤੁਸੀਂ ਸਾਨੂੰ ਸ਼ਿਫਟਿੰਗ ਇੱਧਰ ਕਰਵਾ ਰਹੇ ਹੋ, ਮਤਲਬ ਕਿ ਇੱਧਰ ਲਾ ਰਹੇ ਹੋ ਸਾਨੂੰ, ਪਰ ਸਾਡੀ ਸੈਲਰੀ ਮਹਿਜ਼ 11,000 ਰੁਪਏ ਹੈ। 11,000 ਰੁਪਏ 11,000 ਸਾਨੂੰ ਤੁਸੀਂ ਰੈਗੂਲਰ ਕਰ ਲਓ, ਜਿੱਥੇ ਮਰਜ਼ੀ ਲੈ ਜਾਓ, ਅਸੀਂ ਤੇ ਡਿਊਟੀ ਕਰਨੀ ਆ, ਭਾਵੇਂ ਸਾਨੂੰ ਆਸਮ ਦੇ ਵਿੱਚ ਲੈ ਜਾਓ, ਕਰਨਾਟਕ ਚ ਲੈ ਜਾਓ, ਕੋਈ ਫਰਕ ਨਹੀਂ ਪੈਂਦਾ। ਇੱਕ ਤੇ ਉਹ ਆ ਗਿਆ ਵਿਰੋਧ ਦੇ ਵਿੱਚ। ਫਿਰ ਇਸ ਤੋਂ ਇਲਾਵਾ ਜਿਹੜੀਆਂ ਪੇਂਡੂ ਡਿਸਪੈਂਸਰੀ ਦੇ ਵਿੱਚ ਮਤਲਬ ਕਿ ਕਹਿ ਲਓ ਕਿ ਪੰਚਾਇਤਾਂ ਜਾਂ ਉਹਨਾਂ ਦੇ ਲੋਕ ਇਲਾਜ ਕਰਵਾਉਂਦੇ ਨੇ, ਉਸ ਪ੍ਰਣਾਲੀ ਤੋਂ ਖੁਸ਼ ਨੇ, ਉਹ ਕੁਝ ਪਿੰਡ ਵੀ ਵਿਰੋਧ ਦੇ ਵਿੱਚ ਨੇ। ਤੇ ਫਿਰ ਲਾ ਲਈਏ ਕਿ ਪੇਂਡੂ ਡਿਸਪੈਂਸਰੀਆਂ ਦੀ ਜਿਹੜੀ ਡਾਕਟਰਾਂ ਦੀ ਜਥੇਬੰਦੀ ਹੈ, ਹੁਣ ਖੁੱਲੇ ਰੂਪ ਦੇ ਵਿੱਚ ਤਾਂ ਨਹੀਂ ਕਿਉਂਕਿ ਉਹ ਰੈਗੂਲਰ ਨੇ, ਪਰ ਅੰਦਰ ਖਾਤੇ ਉਹ ਵੀ ਨਾਰਾਜ਼ ਹੈ। ਸੋ ਇਹ ਆ ਕੁੱਲ ਵਿਰੋਧ ਦੀ ਕਹਾਣੀ। ਪਰ ਜੇ ਆਪਾਂ ਇਹਦੇ ਵਿੱਚੋਂ ਸਾਰਥਕ ਢੰਗ ਨਾਲ ਲੱਭੀਏ ਕਿ ਪੇਂਡੂ ਡਿਸਪੈਂਸਰੀ ਵਾਲਾ ਜਿਹੜਾ ਫੰਡਾ ਹੈ ਕਿ ਉਹ ਸੱਚ ਹੈ ਜਾਂ ਉਹ ਬਿਲਕੁਲ ਉਹ ਵੀ ਪੋਲੀਟੀਕਲੀ ਆਪਾਂ ਕਹਿ ਦਿੰਦੇ ਹੁੰਦੇ ਕਿ ਮੋਟੀਵੇਟਡ ਹੈ। ਸੋ ਇਹਨੂੰ ਜਾਣਾ ਪਵੇਗਾ ਆਪਾਂ ਦੇਖਣ ਲਈ 1978 ਤੋਂ ਜੀ। 1978 ਦੇ ਵਿੱਚ ਇਹ ਡਿਸਪੈਂਸਰੀਆਂ ਵਾਲਾ ਜਿਹੜਾ ਆਪਣਾ ਕਨਸੈਪਟ ਆਇਆ ਸੀਗਾ, ਉਸ ਵੇਲੇ ਇਹਦੇ ਆਉਣ ਦੇ ਨਾਲ 80ਵਾਂ ਜਿਹੜਾ ਦਹਾਕਾ ਚੜ੍ਹਦਾ ਹੈ, ਉਹਦੇ ਚ ਅਸੀਂ ਹੈਲਥ ਸੈਕਟਰ ਚ ਇੰਡੀਆ ਚ ਨੰਬਰ 1 ਪਹੁੰਚ ਗਏ ਸੀ, ਕਿਉਂਕਿ ਉਦੋਂ ਇਹ ਢਾਂਚਾ ਇੰਨਾ ਵਿਕਸਿਤ ਨਹੀਂ ਸੀ। ਤਾਂ ਟੋਟਲ ਇਸ ਵੇਲੇ ਇਹ ਜਿਹੜੀਆਂ ਰੂਰਲ ਡਿਸਪੈਂਸਰੀਜ਼ ਹਨ ਉਹ ਦੱਸਦੇ ਆ ਕਿ ਬਈ ਆਪਾਂ ਜੇ ਦੇਖੀਏ ਤਾਂ ਇਹ 1186 ਨੇ, ਟੋਟਲ 1186। ਤਾਂ 550 ਇਹਦੇ ਵਿੱਚ ਜਿਹੜੀਆਂ ਰੂਰਲ ਡਿਵੈਲਪਮੈਂਟ ਵਾਲੀਆਂ ਹੈਗੀਆਂ ਨੇ, ਇਹ ਫੁੱਲ ਸਟਰੈਂਥ ਨਾਲ ਚੱਲਦੀਆਂ ਨੇ। ਟੋਟਲ ਇਹ 1186 ਨੇ। 629 ਜਿਹੜੀਆਂ ਇਹਦੇ ਚੋਂ ਹੈਲਥ ਡਿਪਾਰਟਮੈਂਟ ਚ ਆ ਜਾਂਦੀਆਂ ਤੇ ਬਾਕੀ ਕੁਝ ਖਾਲੀ ਵੀ ਨੇ। 550 ਜਿਹੜੀਆਂ ਉਹ ਮਤਲਬ ਕਿ ਆ ਗਈਆਂ ਪਿੰਡੂ ਜਿਹੜੀਆਂ ਹੈਗੀਆਂ ਡਿਸਪੈਂਸਰੀਆਂ ਜੀ। ਅੱਛਾ, ਹੁਣ ਗੱਲ ਕੀ ਹੈ ਕਿ 73ਵੀਂ ਸੋਧ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੁੰਦੀ ਹੈ ਉਹਦੇ ਤਹਿਤ ਇਹ ਸਾਰਾ ਕੁਝ ਚੱਲਦਾ ਹੈ। ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਨੂੰ ਜਦੋਂ ਇੱਥੇ ਸ਼ਾਮਲ ਕੀਤਾ ਗਿਆ, ਰੈਗੂਲਰ ਕੀਤਾ ਗਿਆ, ਕੈਪਟਨ ਅਮਰਿੰਦਰ ਸਿੰਘ ਨੇ ਈਟੀਟੀ ਵੈਟਰਨਰੀ ਰੂਰਲ ਮੈਡੀਕਲ ਅਫਸਰ ਜਿਹੜੇ ਆ, ਇਹਨਾਂ ਨੂੰ ਮਤਲਬ ਕਿ ਕੰਟਰੈਕਟ ਇਸ ਚ ਲਿਆਂਦਾ ਸੀਗਾ ਕਿ ਤੁਸੀਂ ਪਿੰਡਾਂ ਚ ਹੀ ਰਹੋਗੇ।
ਜਦੋਂ ਇਹਨਾਂ ਨੂੰ ਲਿਆਂਦਾ ਸੀ। ਇਹ ਸੌਰੀ ਕੱਚੀ ਭਰਤੀ ਸੀ। 2011 ਚ ਆ ਕੇ ਅਕਾਲੀਆਂ ਨੇ ਫਿਰ ਇਹਨਾਂ ਨੂੰ ਰੈਗੂਲਰ ਕੀਤਾ। ਸ਼ਰਤ ਇਹੀ ਹੋਈ ਸੀ ਕਿ ਤੁਸੀਂ ਪਿੰਡਾਂ ਦੇ ਵਿੱਚ ਰਹੋਗੇ। ਆਪਾਂ 550 ਜਿਹੜੀਆਂ ਰੂਰਲ ਡਿਵੈਲਪਮੈਂਟ ਫੁੱਲ ਸਟਰੈਂਥ ਨਾਲ ਚੱਲਦੀਆਂ ਉਹਨਾਂ ਦੀ ਗੱਲ ਕਰਦੇ ਪਏ ਆ ਕਿ ਇਸ ਵੇਲੇ ਜਿਹੜੀਆਂ ਉਹ ਚੱਲ ਰਹੀਆਂ ਨੇ। ਅੱਛਾ, ਉਹਦੇ ਵਿੱਚ ਇਹਨਾਂ ਨੇ ਨਾਲ ਰੱਖੇ ਸਨ ਸ਼ਾਇਦ ਉਦੋਂ ਵੈਟਰਨਰੀ ਤੇ ETT ਵੀ, ਤੇ ਇਹ ਸਾਰੇ ਇਸੇ ਕਰਕੇ ਪੱਕੇ ਕੀਤੇ ਸਨ ਕਿ ਭਾਈ ਤੁਹਾਡੀ ਜ਼ਰੂਰਤ ਪਿੰਡਾਂ 'ਚ ਹੈ, ਤੁਸੀਂ ਬਿਲਕੁਲ ਕੰਟਰੈਕਟ 'ਚ ਰਹੋਗੇ ਕਿ ਕਦੇ ਵੀ ਤੁਸੀਂ ਸ਼ਹਿਰੀ ਸਟੇਸ਼ਨ ਦੀ ਮੰਗ ਨਹੀਂ ਕਰੋਗੇ। ਚਲੋ ਇਹ ਸਾਰਾ ਕੁਝ ਹੋ ਗਿਆ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਕਿ ਇਹ ਚੱਲਦਾ ਆ, ਕਨਸੈਪਟ ਚੱਲਦਾ ਆ, ਪਰ ਜਿਵੇਂ ਨਵੀਂ ਸਰਕਾਰ ਆਉਂਦੀ ਹੈ, ਨਵੀਂ ਸਰਕਾਰ ਦੇ ਵਿੱਚ ਦਿੱਕਤਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ। ਉਹਦੇ ਵਿੱਚ ਸਮੱਸਿਆ ਜਿਹੜੀ ਆਈ ਸਭ ਤੋਂ ਪਹਿਲਾਂ ਕਿ ਦਵਾਈਆਂ ਦੀ ਸਪਲਾਈ ਰੋਕ ਦਿੱਤੀ ਗਈ। ਕਿਉਂਕਿ ਇਹਨਾਂ ਦਾ ਜਿਹੜਾ ਫੰਡਾ ਬੜਾ ਕਲੀਅਰ ਸੀਗਾ ਕਿ ਅਸੀਂ ਜਾਣਾ ਹੈ ਸਿੱਧੇ ਤੌਰ ਤੇ ਆਮ ਆਦਮੀ ਕਲੀਨਿਕ ਦੇ ਵਿੱਚ ਹੀ। ਪਹਿਲਾਂ ਮੁਹੱਲਾ ਕਲੀਨਿਕ ਇਹਨਾਂ ਨੇ ਜਿਹੜਾ ਨਾਮ ਦਿੱਤਾ ਸੀਗਾ। ਦਵਾਈਆਂ ਦੀ ਸਪਲਾਈ ਬੰਦ ਹੋ ਗਈ। 96 ਤਰ੍ਹਾਂ ਦੀ ਉਦਾਂ ਦਵਾਈਆਂ ਆਉਂਦੀਆਂ ਨੇ। ਫਿਰ ਰੌਲਾ ਪਿਆ, ਇਹਨਾਂ ਨੇ ਕੋਈ 20-25 ਤਰ੍ਹਾਂ ਦੀਆਂ ਦਵਾਈਆਂ ਭੇਜੀਆਂ, ਪਰ ਜ਼ਿਆਦਾਤਰ ਉਹ ਦਵਾਈਆਂ ਨਹੀਂ ਭੇਜੀਆਂ ਗਈਆਂ। ਅੱਛਾ, ਹੁਣ ਡਾਕਟਰ ਜਿਹੜੇ ਆ ਕੋਈ ਆਪਦੇ ਪੱਲੇ ਕੋਈ 1000-2000 ਤੇ ਕੋਈ ਮਹੀਨੇ ਦਾ ਖਰਚ ਸਕਦਾ ਹੈ, ਹੁਣ ਜ਼ਿਆਦਾ ਤਾਂ ਉਹ ਵੀ ਨਹੀਂ ਖਰਚ ਸਕਦੇ। ਤਾਂ ਸਮੱਸਿਆ ਇੱਥੇ ਇਹਨਾਂ ਨੇ ਆંકੜੇ ਚੱਕੇ ਨੇ, ਮਤਲਬ ਕਿ ਆંકੜੇ ਇਉਂ ਚੱਕ ਲੈ ਕੇ ਦੇਖੋ ਜੀ ਇੱਥੇ ਮਰੀਜ਼ ਘੱਟ ਆਉਂਦੇ ਨਾ ਡਿਸਪੈਂਸਰੀਆਂ 'ਚ, ਪਰ ਜਦੋਂ ਤੁਸੀਂ ਹੁਣ ਦਵਾਈ ਨਹੀਂ ਭੇਜੋਗੇ। ਦੂਜੀ ਗੱਲ ਇਹ ਆ ਕਿ ਬਈ ਜਿਹੜੇ ਮਰੀਜ਼ ਆ ਉਹ ਕਈ ਵਾਰ ਆਪਾਂ ਦੇਖਦੇ ਆ ਕਿ ਠੀਕ ਆ ਘੱਟ ਦੇ ਵੱਧਦੇ ਰਹਿੰਦੇ ਨੇ ਪਿੰਡਾਂ ਦੇ ਵਿੱਚ, ਤਾਂ ਇਹਨਾਂ ਨੇ ਕੀ ਕੀਤਾ ਕਿ ਉਹ ਆંકੜੇ ਚੱਕ ਲਏ। ਉਹ ਆંકੜੇ ਚੱਕ ਕੇ ਕਹਿ ਦਿੱਤਾ ਕਿ ਇੱਥੇ ਤੇ ਜੀ ਲੋੜ ਹੀ ਨਹੀਂ, ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਡਿਸਪੈਂਸਰੀਆਂ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤਾਂ ਫਿਰ ਇਹਨਾਂ ਨੇ ਰੈਸ਼ਨਲਾਈਜੇਸ਼ਨ ਜਿਹੜੀ ਹੁੰਦੀ ਹੈ, ਰੈਸ਼ਨਲਾਈਜੇਸ਼ਨ ਪਾਲਿਸੀ ਜਿਹੜੀ ਹੈ ਉਹ ਵੀ ਲੈ ਆਂਦੀ ਹੁਣ, ਤੇ ਫਿਰ ਇਹ ਸਾਰਾ ਕੁਝ ਜਿਹੜਾ ਆ ਉਹ ਇਹਨਾਂ ਨੇ ਇਧਰਲੇ ਪਾਸੇ ਤਬਦੀਲ ਕਰ ਦਿੱਤਾ। ਹੁਣ ਰੱਟਾ ਇਹ ਆ ਕਿ ਜਿਹੜਾ ਹੁਣ ਆਪਾਂ ਸਾਰਾ ਇਹ ਪਿਛੋਕੜ ਫੋਲਿਆ ਕਿ ਜਿਹੜੇ ਕੰਟਰੈਕਟ ਦੇ ਤਹਿਤ ਡਾਕਟਰ ਪੱਕੇ ਕੀਤੇ ਗਏ ਨੇ, ਇੱਕ ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਉਧਰ ਆ ਜਾਓ, ਠੀਕ ਹੈ ਨਾ ਜੀ, ਤਾਂ ਕੁਝ ਸ਼ਹਿਰਾਂ ਵੱਲੋਂ ਤਾਂ ਭੱਜ ਕੇ ਜਾਣਗੇ, ਪਰ ਉਹਦਾ ਨੁਕਸਾਨ ਇਹ ਆ ਕਿ ਮੰਨ ਲਓ ਅੱਗੇ ਜੇ ਕੋਈ 3-4 ਕਿਲੋਮੀਟਰ ਦੇ ਦਾਇਰੇ 'ਚ ਮਰੀਜ਼ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਸਿਹਤ ਦੀ ਸਹੂਲੀਅਤ ਪ੍ਰਾਪਤ ਕਰ ਲੈਂਦਾ ਸੀਗਾ, ਤਾਂ ਜੇ ਇਸ ਆਧਾਰ ਤੇ ਵੇਖੀਏ ਤਾਂ ਲੱਗਦਾ ਇਹ ਹੋਇਆ ਕਿ ਕੀ ਉਹ ਫਾਸਲਾ ਜਿਹੜਾ ਵਧੇਗਾ ਨਹੀਂ, ਕਿਉਂਕਿ ਆਮ ਆਦਮੀ ਕਲੀਨਿਕਾਂ ਜਿਹੜੀਆਂ ਹੈਗੀਆਂ ਨੇ ਇਸ ਵੇਲੇ ਹੁਣ 500 ਨੇ ਕਰੀਬ ਜੀ। ਤਾਂ ਕਿੱਥੇ ਆਪਾਂ ਗੱਲ ਕਰ ਰਹੇ ਨੇ ਕਿ ਬਈ ਜਿਹੜੀਆਂ ਇਹ ਪੇਂਡੂ ਮਤਲਬ ਕਿ ਇਕੱਲੀਆਂ ਨਰੋਲ 550 ਪੇਂਡੂ ਆਪਾਂ ਦੇਖ ਰਹੇ ਜਿਹੜੀਆਂ ਫੁੱਲ ਸਟਰੈਂਥ ਨਾਲ ਚੱਲ ਰਹੀਆਂ, ਫੁੱਲ ਸਟਰੈਂਥ ਨਾਲ, ਜੇ ਉਹਨਾਂ ਨੂੰ ਵੀ ਲਈਏ ਤਾਂ ਆਪਾਂ ਉਹ ਪੇਂਡੂ ਇਲਾਕਾ ਕਿੰਨਾ ਕਵਰ ਕਰਦੀਆਂ, ਜਦ ਕਿ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਕਲੀਨਿਕਾਂ ਉਹ ਸ਼ਹਿਰਾਂ 'ਚ ਨੇ, ਵੱਡੇ ਸ਼ਹਿਰਾਂ 'ਚ ਨੇ, ਛੋਟੇ ਸ਼ਹਿਰਾਂ 'ਚ ਨੇ, ਜਾਂ ਕਹ ਲਓ ਕਿ ਸੈਮੀ ਸ਼ਹਿਰਾਂ 'ਚ ਵੀ ਆ ਗਈਆਂ ਕੁਛ, ਤੇ ਕੁਛ ਬਾਕੀ ਪਿੰਡਾਂ 'ਚ ਵੀ ਆ ਗਈਆਂ। ਤਾਂ ਮਤਲਬ ਕਿ ਮਰੀਜ਼ ਜਿਹੜਾ ਗਰੀਬ ਮਰੀਜ਼ ਆ ਉਹ ਜੇ ਉਹਦਾ ਫਾਸਲਾ 4 ਕਿਲੋਮੀਟਰ 5 ਕਿਲੋਮੀਟਰ ਵੱਧ ਹੈ ਤਾਂ ਕੀ ਉਹਦਾ ਟਾਈਮ ਵੇਸਟ ਨਹੀਂ ਹੋਏਗਾ, ਫਿਰ ਉੱਥੇ ਜ਼ਿਆਦਾ ਰਸ਼ ਪਏਗਾ। ਮਤਲਬ ਕਿ ਇੱਕ ਹੀ ਕਨਸੈਪਟ ਤੇ ਤੁਸੀਂ ਤਰਜੀਹ ਦਿਓਗੇ, ਤਾਂ ਜੇ ਉੱਥੇ ਰਸ਼ ਜ਼ਿਆਦਾ ਪਵੇਗਾ ਤਾਂ ਦਿਹਾੜੀ ਟੁੱਟੇਗੀ, ਜਾਂ ਬਜ਼ੁਰਗ ਹੈ ਉਹਦੇ ਨਾਲ ਵੀ ਕੋਈ ਬੰਦਾ ਜਾਏਗਾ। ਜੇ ਪਿੰਡ ਦੇ ਵਿੱਚ ਬੈਠੇ ਉਹਨੂੰ ਇਲਾਜ ਮਿਲ ਰਿਹਾ ਤਾਂ ਉਹਨੂੰ ਕੋਈ ਦਿੱਕਤ ਨਹੀਂ, ਉਹ ਆਪ ਵੀ ਤੁਰ ਕੇ ਚਲਾ ਜਾਏਗਾ। ਸੋ ਸਮੱਸਿਆ ਇੱਥੇ ਵੀ ਹੈ। ਦੂਜੀ ਗੱਲ ਇਹ ਹੈ ਕਿ ਹੁਣ ਜਿੱਦਾਂ ਆਪਾਂ ਰੈਸ਼ਨਲਾਈਜੇਸ਼ਨ ਪਾਲਿਸੀ ਦੀ ਇਹਨਾਂ ਦੀ ਗੱਲ ਕਰੀਏ ਕਿ ਵੱਡੇ ਸ਼ਹਿਰ ਜਿੱਦਾਂ ਬਠਿੰਡਾ, ਅੰਮ੍ਰਿਤਸਰ, ਮੋਹਾਲੀ, ਜਲੰਧਰ ਇਤਿਹਾਦ ਤੇ ਕਿਹਾ, ਇੱਥੇ ਇੱਕ ਚੇਅਰ ਤੇ 2-2 ਡਾਕਟਰ ਵੀ ਨੇ ਕਈ ਥਾਵਾਂ ਤੇ ਕਈ ਥਾਈਂ। ਹੁਣ ਛੋਟੇ ਸ਼ਹਿਰਾਂ 'ਚ ਜਾਂ ਦੂਰ ਦਰਾਜ ਜਿਵੇਂ ਸਾਡਾ ਏਰੀਆ ਆ ਗਿਆ, ਬਹੁਤ ਸਾਈਡ ਤੇ ਰਹਿ ਜਾਂਦੇ ਹਾਂ ਅਸੀਂ, ਤਾਂ ਮਤਲਬ ਕਿ ਇੱਥੇ ਕਈ ਵਾਰ ਹਸਪਤਾਲਾਂ ਦੇ ਵਿੱਚ ਮੈਂ ਇੱਕ ਮਿਸਾਲ ਦਿੰਦਾ ਕਿ ਬਾਦਲ ਰਾਜ ਦੇ ਦੌਰਾਨ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ, ਇਹਨਾਂ ਦੇ ਆਪਣੇ ਲੰਬੀ ਹਲਕੇ ਦੇ ਵਿੱਚ ਵੀ ਕਦੇ ਵੀ ਡਾਕਟਰਾਂ ਦੀ ਫੁੱਲ ਸਟਰੈਂਥ ਨਹੀਂ ਹੋਈ, ਸ਼ਾਇਦ ਬਾਦਲ ਪਿੰਡ ਨੂੰ ਜੇ ਆਪਾਂ ਛੱਡ ਦਈਏ, ਠੀਕ ਹੈ, ਤਾਂ ਬਾਕੀ ਹਮੇਸ਼ਾ ਘੱਟ ਰਹੀ। ਤਾਂ ਇੱਥੇ ਆਉਂਦੇ ਘੱਟ ਨੇ। ਸੋ ਗੱਲ ਇਹ ਆ ਕਿ ਜਿਹੜਾ ਇਹ ਮਾਮਲਾ ਹੈ, ਹਾਲਾਂਕਿ ਚਲੋ ਰਿਜ਼ਲਟ ਬਾਅਦ ਦੇ ਵਿੱਚ ਪਤਾ ਲੱਗਦੇ ਹੁੰਦੇ ਨੇ ਕਿ ਕਿਹੜਾ ਕਨਸੈਪਟ ਅੱਛਾ ਸੀ, ਕਿਹੜਾ ਬੁਰਾ ਸੀਗਾ, ਪਰ ਇਹਦੇ ਤੇ ਸਵਾਲ ਕਈ ਉੱਠ ਰਹੇ ਨੇ, ਕਈ ਸਵਾਲ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਬਈ ਇਸ ਤਰ੍ਹਾਂ ਜਿਹੜਾ ਪੇਂਡੂ ਇਲਾਜ ਹੈ
ਮਤਲਬ ਕਿ ਪਿੰਡਾਂ ਦੇ ਵਿੱਚ ਮੁਹੱਈਆ ਕਰਵਾਇਆ ਜਾਂਦਾ ਇਲਾਜ ਹੈ, ਉਹਦੇ ਵਿੱਚ ਥੋੜੀ ਵਿਪਤਾ ਆਏਗੀ। ਉਹਦੇ ਵਿੱਚ ਇਹ ਵਿਪਤਾ ਆਉਣੀ ਸੁਭਾਵਿਕ ਹੈ, ਕਿਉਂਕਿ ਆਮ ਆਦਮੀ ਕਲੀਨਿਕ ਦੀ ਪਹੁੰਚ ਜਿਹੜੀ ਹੈ ਉਹ ਕੋਈ 2-4 ਕਿਲੋਮੀਟਰ ਦੇ ਦਾਇਰੇ 'ਚ ਨਹੀਂ ਆ ਰਹੀ। ਤਾਂ ਇਹ ਸਮੱਸਿਆ ਜਿਹੜੀ ਹੈ ਉਹ ਹੋ ਸਕਦੀ ਹੈ। ਸੋ ਇੱਧਰ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ। ਡਾਕਟਰ ਵੀ ਦਬੀ ਜ਼ੁਬਾਨ ਦੇ ਨਾਲ ਕਹਿ ਰਹੇ ਨੇ ਕਿ ਇਹ ਗੱਲ ਗਲਤ ਆ, ਕਿਉਂਕਿ ਸਾਡਾ ਕੰਟਰੈਕਟ ਹੀ ਕੁਝ ਇਸ ਕਿਸਮ ਦਾ ਸੀਗਾ ਔਰ ਅਸੀਂ ਖੁਸ਼ ਹਾਂ। ਅਸੀਂ ਪੇਂਡੂ ਲੋਕਾਂ ਨੂੰ ਮਤਲਬ ਕਿ ਸਹੂਲੀਅਤ ਦੇ ਕੇ ਖੁਸ਼ ਹਾਂ। ਹਾਲਾਂਕਿ ਉਹਨਾਂ ਦਾ ਵਿਰੋਧ ਵੀ ਕਰਦੇ ਨੇ ਲੋਕ, ਇਹ ਜਿਹੜੇ ਡਾਕਟਰ ਨੇ ਪਿੰਡਾਂ ਦੇ ਵਿੱਚ ਵਿਹਲੇ ਬੈਠੇ ਸਨ, ਹੁਣ ਇਹਨਾਂ ਨੂੰ ਇੱਥੇ ਕੰਮ ਕਰਨਾ ਪਵੇਗਾ। ਪਰ ਉਹ ਕਹਿੰਦੇ ਕਿ ਕੰਮ ਕਰਨ ਦੀ ਸਾਨੂੰ ਕੋਈ ਉਹ ਦਿੱਕਤ ਨਹੀਂ ਹੈਗੀ, ਪਰ ਸਮੱਸਿਆ ਜਿਹੜੀ ਹੈ ਕਿ ਸਾਨੂੰ ਦੂਜੇ ਪਾਸੇ ਲੋਕਾਂ ਨੂੰ ਵੀ ਦੇਖਣਾ ਪਵੇਗਾ। ਤਾਂ ਖੈਰ ਇਹ ਸਾਰੀ ਕਹਾਣੀ ਹੈ। ਇਹ ਮਤਲਬ ਕਿ 2-4 ਪੱਖ ਨੇ ਇਸ ਕਹਾਣੀ ਦੇ, ਜਿਹਦੇ ਵਿੱਚ ਵਿਰੋਧ ਜਿਹੜੀ ਹੈ ਵਿਰੋਧ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੋ ਰਿਹਾ। ਸੋ ਇਹ ਦੇਖਣਾ ਹੋਏਗਾ ਕਿ ਇਹਨਾਂ ਨੇ ਅੱਜ ਤੱਕ ਡਾਕਟਰਾਂ ਨੇ ਕੀ ਕੋਈ ਪ੍ਰਾਪਤੀ ਵੀ ਕੀਤੀ ਹੈ। ਪਰ ਮੈਂ ਤੁਹਾਨੂੰ ਇੱਕ ਦੱਸਾਂ ਜੀ ਕਿ ਜਦੋਂ ਕੋਵਿਡ ਵਾਰੀਅਰ ਬਾਰੇ ਟਾਈਮ ਮੈਗਜ਼ੀਨ ਨੇ ਛਾਪਿਆ ਸੀਗਾ, ਤਾਂ ਇਹ ਰੂਰਲ ਡਿਵੈਲਪਮੈਂਟ ਜਿਹੜੀ ਹੁੰਦੀ ਆ, ਆਪਣਾ ਦਿਹਾਤੀ ਵਿਕਾਸ ਹੁੰਦੀ ਹੈ, ਤਾਂ ਉਹਦਾ ਅਹਿਮ ਹਿੱਸਾ ਮੰਨੀ ਜਾਂਦੀ ਪੇਂਡੂ ਡਿਸਪੈਂਸਰੀ ਦੀ ਜਿਹੜੀ ਇਹ ਕਹਾਣੀ ਹੈ। ਇਹ ਉਸ ਵੇਲੇ ਦੁਨੀਆ ਨੇ ਵੇਖੀ ਜਦੋਂ ਇੱਕ ਮੀਆਂ ਬੀਬੀ ਜਿਹੜੇ ਇਹਨਾਂ ਡਿਸਪੈਂਸਰੀਆਂ ਦੇ ਡਾਕਟਰ ਸੀਗੇ, ਉਹਨਾਂ ਨੂੰ ਜਗ੍ਹਾ ਦਿੱਤੀ ਗਈ। ਸ਼ਾਇਦ ਏਸ਼ੀਆ ਦੇ ਵਿੱਚੋਂ 2 ਡਾਕਟਰ ਹੀ ਸਨ ਜਿਨ੍ਹਾਂ ਨੇ ਮਤਲਬ ਕਿ ਕੋਵਿਡ ਦੇ ਦੌਰਾਨ ਬਹੁਤ ਵੱਡੀ ਸੇਵਾ ਕੀਤੀ। ਸੋ ਇਹ ਕਹਾਣੀ ਹੈ। ਖੈਰ ਦੇਖਦੇ ਆ ਹੁਣ ਅੱਗੇ ਕੀ ਹੁੰਦਾ ਹੈ ਕੀ ਨਹੀਂ ਹੁੰਦਾ, ਪਰ ਬਹੁਤ ਵੱਡੀ ਗੱਲ ਹੈ ਕਿ ਇਸ ਵੇਲੇ ਜੇ ਆਪਾਂ ਦੇਖੀਏ ਤੇ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਜਿੱਦਾਂ ਕਹਿ ਲਓ ਕਿ ਇਹਨਾਂ ਨੇ ਜ਼ਿਆਦਾ ਉਤਸ਼ਾਹ ਦਿਖਾਇਆ, ਤਾਂ ਉਹਦੇ ਨਾਲ ਵਿਰੋਧ ਵਾਲੀ ਜਿਹੜੀ ਇੱਕ ਲਾਈਨ ਖਿੱਚੀ ਗਈ ਹੈ ਬਰੋਬਰ, ਉਹਨੇ ਥੋੜਾ ਮਜ਼ਾ ਕਿਰਕਰਾ ਜ਼ਰੂਰ ਕੀਤਾ ਹੈ। ਜੀ 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 ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਕਾਫੀ ਵਾਇਰਲ ਹੋ ਗਏ ਉੱਗੋ ਕੇ ਤਲਖੀ ਦੇ ਵਿੱਚ ਸੀਗੀ ਵੀਡੀਓ, ਕਾਫੀ ਅਨਾਪ ਸ਼ਨਾਪ ਜਿਹਾ ਵੀ ਮੈਨੂੰ ਲੱਗਦਾ ਬਾਕੀ। ਹਾਂਜੀ ਦੇਖੋ, ਗੱਲ ਇਹ ਆ ਕਿ ਮਸਲਾ ਜਿਹੜਾ ਹੈ ਕਿ ਜਦੋਂ ਲਾਭ ਸਿੰਘ ਉਗੋ ਕੇ ਬਣ ਜਾਵੇ ਤੇ ਫਿਰ ਫਰਕ ਤੇ ਪੈਂਦਾ ਹੀ ਹੈ ਨਾ। ਗੱਲ ਇਹ ਆ ਕਿ ਇਹਨੇ ਚੰਨੀ ਨੂੰ ਹਰਾ ਕੇ ਪੂਰਾ ਮਤਲਬ ਕਿ ਜਸ ਖੱਟਿਆ, ਪੂਰੀ ਭਲ ਖੱਟੀ, ਪੂਰਾ ਮਤਲਬ ਕਿ ਪੂਰਾ ਸਲਾਹਿਆ ਗਿਆ ਵੀ ਬੰਦਾ ਇੱਕ ਨੌਜਵਾਨ ਗਰੀਬ ਘਰ ਚ ਉੱਠਿਆ, ਜਿਹਦੀ ਮਾਂ ਸਵੀਪਰ ਸੀਗੀ, ਤੇ ਮਤਲਬ ਕਿ ਬਹੁਤ ਬਈ ਬੱਲੇ ਬੱਲੇ ਆ। ਅੱਛਾ, ਹੁਣ ਇਹ ਨਵਾਂ ਜਿਹੜਾ ਚੰਨ ਚਾੜਿਆ, ਗੱਲ ਇਹ ਫਿਰ ਉੱਥੇ ਆ ਜਾਣੀ ਹੈ। ਇਹ ਅਸਲ 'ਚ ਇਹ ਵੀ ਵਿਰੋਧ ਹੈ। ਇਹ ਵਿਰੋਧ ਇਸੇ ਗੱਲ ਦਾ ਹੀ ਹੈ ਕਿ ਜਿਹੜਾ ਇਹ ਪਿੰਡ ਹੈ ਸ਼ਹਿਣਾ, ਤਾਂ ਇਹਦੇ ਵਿੱਚ ਕੀ ਸੀਗਾ ਕਿ ਵਿਰੋਧ ਕਰ ਰਹੇ ਸਨ ਲੋਕ ਕਿ ਤੁਸੀਂ ਇਹ ਕਲੀਨਿਕ ਨਾ ਖੋਲੋ, ਜੇ ਤੁਸੀਂ ਖੋਲਣੀ ਵੀ ਆ ਬਰੋਬਰ ਉਹ ਖੋਲੋ, ਦੂਜੀ ਸਾਡੀ ਉਹ ਜਿਹੜੀ ਚੱਲਦੀ ਆ, ਜੋ ਵੀ ਸਾਡਾ ਸਿਹਤ ਕੇਂਦਰ ਚੱਲਦਾ, ਉਹਨੂੰ ਬੰਦ ਨਾ ਕਰੋ। ਅਸੀਂ ਤੁਹਾਨੂੰ ਜ਼ਮੀਨ ਦੇ ਦਿੰਦੇ ਆ, ਜੇ ਤੁਹਾਡੇ ਕੋਲ ਫੰਡ ਵੀ ਨਹੀਂ ਅਸੀਂ ਬਿਲਡਿੰਗ ਬਣਾ ਕੇ ਦੇ ਦਿੰਦੇ ਆ। ਤਾਂ ਇੱਥੋਂ ਕਰਦਿਆਂ ਗੱਲ ਜਿਹੜੀ ਹੈ ਉਹ ਸਾਰਾ ਕੁਝ ਫਿਰ ਦੂਜਾ ਪਾਸਾ ਲੈ ਜਾਂਦੀ ਆ, ਤੇ ਇਹ ਦੋਨੇ ਆਪਸ ਦੇ ਵਿੱਚ ਥੋੜਾ ਤਲਖ ਹੁੰਦੇ ਨੇ। ਸਰਪੰਚ ਹੈ ਜਿਹੜਾ, ਉਹ ਵੀ ਨੌਜਵਾਨ ਆ, ਤੇ ਉਹ ਤਾਂ ਵੈਸੇ ਗੱਲ ਰੱਖ ਰਿਹਾ ਸੀਗਾ, ਤੇ ਮਤਲਬ ਕਿ ਕਹਿੰਦਾ ਜੀ ਕਿ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ, ਰਿਸਪੈਕਟ ਕਰਦੇ ਹਾਂ। ਕਹਿੰਦਾ ਅਸੀਂ ਵੀ ਤੁਹਾਡੀ ਰਿਸਪੈਕਟ ਕਰਦੇ ਹਾਂ, ਨਹੀਂ ਤੇ ਮਾਰ ਕੇ ਥੱਪੜੇ ਉਹਨੂੰ ਅੰਦਰ ਸੁੱਟਿਆ ਹੁੰਦਾ। ਇਸ ਗੱਲ ਤੋਂ ਫਿਰ ਉਹ ਜਿਹੜੇ ਸਰਪੰਚ ਸਾਹਿਬ ਨੇ ਜਾਂ ਪਿੰਡ ਨਿਵਾਸੀ ਨੇ, ਉਹ ਬੜੇ ਖਫਾ ਹੋਏ। ਉਹਨਾਂ ਨੇ ਆਖਿਆ ਕਿ ਕਿਹੜੀ ਹਰਕਤ ਹੈ ਬਈ। ਫਿਰ ਇਹ ਵੀ ਉਹਨਾਂ ਨੇ ਦੋਸ਼ ਲਾਇਆ ਕਿ ਇਹਦਾ ਉਦਘਾਟਨ ਮਤਲਬ ਕਿ ਕਿਉਂਕਿ ਜਿਹੜਾ ਪਿੰਡ ਸੀ, ਨਗਰ ਸੀਗਾ, ਬਹੁਤ ਵੱਡਾ ਪਿੰਡ ਆ ਉਹ, ਤੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਵਿਰੋਧ ਦੇ ਵਿੱਚ ਸੀ, ਇੱਥੇ ਬਹੁਤ ਭਾਰੀ ਪੁਲਿਸ ਨਫਰੀ ਲਾਈ ਗਈ, ਤੈਨਾਤ ਕੀਤੀ ਗਈ, ਤੇ ਮੁੜ ਕੇ ਇਥੋਂ ਮਤਲਬ ਕੱਟ ਕੇ ਰੀਵਨ ਤੇ ਇਹ ਨਿਕਲ ਗਏ ਨੇ। ਵੀ ਸਾਡਾ ਵਿਰੋਧ, ਸਾਡਾ ਜਿਹੜਾ ਰੋਹ ਹੈ ਉਹ ਇਹਨਾਂ ਨੇ ਦਰਕਿਨਾਰ ਕਰ ਦਿੱਤਾ। ਮਤਲਬ ਕਿ ਹਿਸਾਬ ਲਾ ਲਓ ਕਿ ਸੇਵਾ ਵੀ ਕਿਸ ਤਰ੍ਹਾਂ ਕੀਤੀ ਜਾ ਰਹੀ ਬਦਲਾਅ ਵੱਲੋਂ, ਕਿ ਲੋਕ ਕਹਿ ਰਹੇ ਕਿ ਨਹੀਂ ਚਾਹੀਦੀ ਇਹ ਚੀਜ਼, ਕਹਿੰਦੇ ਕਿ ਧੱਕੇ ਨਾਲ ਦੇਵਾਂਗੇ। ਔਰ ਕਮਾਲ ਦੀ ਗੱਲ ਇਹ ਆ ਕਿ ਰੀਬਨ ਕਟਾਈ ਵੀ ਉਹ ਪੁਲਿਸ ਦੇ ਡੰਡੇ ਦੀ ਜ਼ੋਰ ਤੇ ਕਰਕੇ ਤੇ ਨਿਕਲ ਜਾਂਦੇ ਆ। ਹਾਲਾਂਕਿ ਦੇਖੋ ਗੱਲ ਇਹ ਆ ਕਿ ਇਹਨਾਂ ਨੂੰ ਨਹੀਂ ਏਦਾਂ ਬੋਲਣਾ ਚਾਹੀਦਾ। ਜਦੋਂ ਉਹ ਗੱਲ ਰੱਖ ਰਹੇ ਨੇ ਆਪਣੀ, ਉਹ ਕਿਹੜਾ ਤੁਹਾਡੇ ਗੱਲ ਪੈ ਰਹੇ ਨੇ, ਬੜੇ ਸਾਰਥਕ ਤਰੀਕੇ ਨਾਲ ਸਮਝਾ ਰਹੇ, ਤੁਹਾਨੂੰ ਆਫਰ ਕਰ ਰਹੇ ਨੇ ਕਿ ਤੁਸੀਂ ਬਾਈ ਕੁਛ ਵੀ ਕਰੋ, ਤੁਹਾਡੇ ਨਾਲ ਹੈ, ਵਧੀਆ ਗੱਲ ਹੈ।
ਪਰ ਜੋ ਚੀਜ਼ਾਂ ਮਤਲਬ ਕਿ ਸਾਡੇ ਇੱਥੇ ਹੈਗੀਆਂ ਨੇ ਉਹਨਾਂ ਨੂੰ ਚੱਲਦੀਆਂ ਰਹਿਣ ਦਿਓ। ਗੱਲ ਤੇ ਇੱਥੋਂ ਹੀ ਵਧੀ ਸੀਗੀ ਨਾ। ਤਾਂ ਖੈਰ ਹੁਣ ਇਹ ਮਾਮਲਾ ਜਿਹੜਾ ਉਹ ਫਿਰ ਇੰਨਾ ਭੱਗ ਗਿਆ ਕਿ ਸਰਪੰਚ ਨੇ ਬਾਅਦ ਚ ਫਿਰ ਵੀਡੀਓ ਪਾ ਦਿੱਤੀ। ਉਹ ਕਹਿੰਦਾ ਬਾਕੀ ਜਿਹੜੀ ਥੱਪੜੇ ਥੁੱਪੜੇ ਮਾਰਨ ਵਾਲੀ ਗੱਲ ਹੈ ਨਾ, ਤੇ ਤੂੰ ਵੀ ਲੈ ਆਈ ਬੰਦੇ ਤੇ ਮੈਂ ਵੀ ਲੈ ਆਊਂ, ਤੇ ਬੰਦੇ ਲਿਆ ਕੇ ਸਾਈਡ ਤੇ ਖਿਲਾਰ ਦਿਆਂਗੇ, ਨਾ ਹਾਕੀ ਨਾ ਵੱਲਾ ਤੇ ਕੱਲੇ ਨੂੰ ਕੱਲਾ, ਮਤਲਬ ਕਿ ਆਪਾਂ ਕਲਮ ਕੱਲਾ ਵੇਖ ਲਵਾਂਗੇ, ਫਿਰ ਲੱਗ ਜੂ ਪਤਾ। ਤੇ ਗੱਲ ਇਹ ਆ ਕਿ ਬਈ ਇਹਨਾਂ ਨੂੰ ਥੋੜਾ ਜਿਹਾ ਸੰਕੋਚ ਕੇ ਬੋਲਣਾ ਚਾਹੀਦਾ। ਅੱਗੇ ਇਹਨਾਂ ਦੇ ਵਿਧਾਇਕਾਂ ਨੇ ਬੜੀ ਇਹਨਾਂ ਦੀ ਲੱਸੀ ਕਰਾਈ ਆ ਕਈ ਵਾਰੀ। ਹੁਣ ਇਸ ਵੀਡੀਓ ਨੇ ਬਹੁਤ ਜ਼ਿਆਦਾ ਜਿੱਦਾਂ ਕਹਿ ਲਓ ਕਿ ਮਾਮਲਾ ਜਿਹੜਾ ਉਹ ਦੂਸਰੀ ਦਿਸ਼ਾ ਵੱਲ ਖੜਿਆ ਹੈ। ਤਾਂ ਖੈਰ ਇਹਨਾਂ ਨੂੰ ਨਹੀਂ ਚਾਹੀਦਾ। ਹੋ ਸਕਦਾ ਕਿ ਕੱਲ ਨੂੰ ਇਹ ਗੱਲ ਨਿਬੜ ਜਾਵੇ, ਹੋ ਸਕਦਾ ਕਿ ਮਾਮਲਾ ਜਿਹੜਾ ਠੰਡਾ ਪੈ ਜਾਵੇ, ਪਰ ਇੱਕ ਵਿਧਾਇਕ ਵੱਲੋਂ ਇਹ ਹੌਲੇ ਦਰਜੇ ਦੇ ਸ਼ਬਦ ਕਹਿਣੇ ਇਹ ਸਾਫ਼ ਦਰਸਾਉਂਦਾ ਕਿ ਜਾਂ ਤਾਂ ਤੁਹਾਡੇ ਸਿਰ ਨੂੰ ਹੰਕਾਰ ਚੜ ਗਿਆ, ਜਾਂ ਫਿਰ ਇਹ ਆ ਕਿ ਬਈ ਤੁਸੀਂ ਲੋਕ ਜਿਹੜੇ ਹੋ ਨਾ ਇੱਥੇ ਉਸ ਕਾਬਲ ਨਹੀਂ ਸੀ ਜਿਸ ਕਾਬਲ ਲੋਕਾਂ ਨੇ ਬਣਾ ਦਿੱਤਾ ਤੁਹਾਨੂੰ, ਕਿ ਉਹਨਾਂ ਨੇ ਗਲਤੀ ਕਰ ਲਈ। ਦੋ ਹੀ ਚੀਜ਼ਾਂ ਹੋ ਸਕਦੀਆਂ। ਤੇ ਜਿਹੜਾ ਹੰਕਾਰ ਹੁੰਦਾ, ਹੰਕਾਰ ਨੇ ਤੇ ਰਾਵਣ ਵਰਗੇ ਖਾ ਛੱਡੇ ਨੇ, ਤੇ ਇਹਦੇ ਤੋਂ ਬਚਣਾ ਚਾਹੀਦਾ, ਤੁਹਾਨੂੰ ਬਚਣਾ ਚਾਹੀਦਾ। ਬਈ ਇਹ ਬਹੁਤ ਮਾੜੀ ਗੱਲ ਹੈ ਤੁਹਾਡੀ, ਜਿਸ ਤਰ੍ਹਾਂ ਤੁਸੀਂ ਬੋਲ ਰਹੇ ਹੋ, ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਇਹਨਾਂ ਚੀਜ਼ਾਂ ਨੂੰ। ਤੇ ਇਹ ਕਰਨ ਦੀ ਲੋੜ ਨਹੀਂ। ਤੁਸੀਂ ਡਿਵੈਲਪਮੈਂਟ ਕਰੋ, ਔਰ ਉਹ ਡਿਵੈਲਪਮੈਂਟ ਕਰੋ ਜਿਹੜੀ ਲੋਕ ਚਾਹੁੰਦੇ ਨੇ। ਧੱਕੇ ਦੀ ਖੀਰ ਨਾ ਖਵਾਓ ਲੋਕਾਂ ਨੂੰ। ਜੀ ਜੀ ਜੀ। ਅਗਲੀ ਮਿੰਟੂ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜੀਕੇ ਅਤੇ ਕਾਲਕਾ ਦੇ ਦਾਅਵੇ ਨੂੰ CBSE ਨੇ ਨਕਾਰਿਆ। ਦੇਖੋ ਇਹਦਾ ਦੇ ਪਿੱਛੇ ਜੇ ਦਾਅਵਾ ਕੀਤਾ ਸੀਗਾ ਕਿ ਬਈ ਜਿਹੜੀ ਪੰਜਾਬੀ ਆ ਉਹਨੂੰ ਇਹਨਾਂ ਨੇ ਇੱਕ ਵਾਧੂ ਵਿਸ਼ੇ ਵਜੋਂ ਪਿੱਛੇ ਕਰ ਦਿੱਤਾ, ਸੰਸਕ੍ਰਿਤ ਨੂੰ ਪਿੱਛੇ ਕਰ ਦਿੱਤਾ, ਉਰਦੂ ਨੂੰ ਪਿੱਛੇ ਕਰ ਦਿੱਤਾ, ਕੁਝ ਖੇਤਰੀ ਭਾਸ਼ਾਵਾਂ ਦੀ ਗੱਲ ਕਹੀ ਸੀ। ਤਾਂ CBSE ਨੇ ਹੁਣ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਵੇਖੋ ਗੱਲ ਇਹ ਆ ਕਿ ਜੋ ਇਹ ਤੱਥ ਸਿੱਖ ਆਗੂਆਂ ਵੱਲੋਂ ਰੱਖਿਆ ਜਾ ਰਿਹਾ ਕਿ CBSE ਨੇ ਇਹ ਪੰਜਾਬੀ ਸਮੇਤ ਵੀ ਖੇਤਰੀ ਭਾਸ਼ਾਵਾਂ ਨੂੰ ਪਿੱਛੇ ਧੱਕ ਦਿੱਤਾ ਹੈ। ਉਹਨਾਂ ਨੇ ਕਿਹਾ ਅਜਿਹਾ ਕੁਛ ਨਹੀਂ, ਪੰਜਾਬੀ ਸਮੇਤ ਕਿਸੇ ਵੀ ਖੇਤਰੀ ਭਾਸ਼ਾ ਨੂੰ ਸਿਲੇਬਸ ਤੋਂ ਨਹੀਂ ਹਟਾਇਆ ਗਿਆ। ਬੋਰਡ ਦੇ ਅਧਿਐਨ ਯੋਜਨਾ ਮੁਤਾਬਕ ਉਹ ਕਹਿੰਦੇ ਕਿ 9ਵੀਂ ਤੇ 10ਵੀਂ ਦੇ ਹਰ ਵਿਦਿਆਰਥੀ ਨੂੰ ਪਹਿਲਾਂ ਤੋਂ ਹੀ ਇਹ ਛੋਟ ਹੈ ਕਿ ਉਹ 5 ਲਾਜ਼ਮੀ ਵਿਸ਼ਿਆਂ ਤੋਂ ਇਲਾਵਾ ਕੋਈ ਇੱਕ ਭਾਸ਼ਾ ਜਾਂ ਇਲੈਕਟਿਵ ਅਕਾਦਮਿਕ ਵਿਸ਼ੇ ਜਾਂ ਕਾਉਂਸਲ ਵਿਸ਼ੇ ਨੂੰ ਐਡੀਸ਼ਨਲ ਵਿਸ਼ੇ ਵਜੋਂ ਲੈ ਸਕਦਾ। ਤੇ ਇਸ ਯੋਜਨਾ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਜੇਕਰ ਕੋਈ ਵਿਦਿਆਰਥੀ ਕੌਸ਼ਲ ਵਿਸ਼ੇ ਤੇ ਭਾਸ਼ਾ ਇਕੱਠੇ ਪੜ੍ਹਨਾ ਚਾਹੇ ਤਾਂ ਉਸ ਦੇ ਵੀ ਅਧਿਐਨ ਯੋਜਨਾ 'ਚ ਵਿਵਸਥਾ ਹੈ। ਮਤਲਬ ਉਹ ਕਹਿ ਰਹੇ ਨੇ ਕਿ ਇਲੈਕਟਿਵ ਅਕਾਦਮਿਕ ਵਿਸ਼ੇ ਜਾਂ ਕੌਸ਼ਲ ਵਿਸ਼ੇ ਨੂੰ ਕੋਈ ਵੀ ਬੰਦਾ ਪੜ੍ਹਨਾ ਚਾਹੁੰਦਾ, ਕੋਈ ਵਿਦਿਆਰਥੀ ਪੜ੍ਹਨਾ ਚਾਹੁੰਦਾ, ਤੇ ਇਹਦੇ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸਾਰਾ ਕੁਛ ਜਿਹੜਾ ਉਹ ਉਦਾਂ ਦਾ ਹੀ ਉਦਾਂ ਆ। ਤਾਂ ਇਹ ਹੁਣ ਇਹਨਾਂ ਦੇ ਜਿਹੜੇ ਦੋਸ਼ ਸੀ ਕਿ ਉਹਨਾਂ ਦਾ ਜਵਾਬ ਦਿੱਤਾ CBSE ਨੇ ਕਿ ਅਸੀਂ ਤਾਂ ਅਜਿਹਾ ਕੀਤਾ ਹੀ ਨਹੀਂ ਹੈ, ਕਿਉਂਕਿ ਇਹਨਾਂ ਨੇ ਤਾਂ ਬਹੁਤ ਗਾਂਹ ਜਾਂਦਿਆਂ ਇੱਥੋਂ ਤੱਕ ਆਖ ਦਿੱਤਾ ਸੀਗਾ ਕਿ ਅਮਿਤ ਸ਼ਾਹ ਨੂੰ ਫੌਰੀ ਤੌਰ ਤੇ ਦਖਲ ਦੇਣਾ ਚਾਹੀਦਾ ਮਾਮਲੇ ਦੇ ਵਿੱਚ। ਤੁਹਾਨੂੰ ਪਤਾ ਹੀ ਆ ਫਿਰ ਜਿਹੜੇ ਸਿੱਖ ਲੀਡਰ ਨੇ ਅੱਜ ਕੱਲ੍ਹ ਖਾਸ ਤੌਰ ਤੇ ਦਿੱਲੀ ਵਾਲੇ, ਉਹ ਗੱਲ ਤੇ ਤਾਂ ਅਮਿਤ ਸ਼ਾਹ ਦਾ ਦਖਲ ਮੰਗ ਲੈਂਦੇ ਆ। ਵੈਸੇ ਦਖਲ ਮੰਗਣ ਵਾਲਿਆਂ ਨੂੰ ਵੀ ਲੋਕ ਕਹਿੰਦੇ ਆ ਕਿ ਤੁਹਾਡਾ ਤਾਂ ਸਿੱਧਾ ਦਾਖਲਾ ਅਮਿਤ ਸ਼ਾਹ ਦੇ ਘਰੇ, ਜਦੋਂ ਮਰਜ਼ੀ ਜਾ ਕੇ ਤੇ ਗੱਲ ਰੱਖੋ ਆਪਣੀ। ਪਰ ਇਹ ਹੁਣ CBSE ਕਹਿ ਰਹੀ ਹੈ ਕਿ ਅਸੀਂ ਤੇ ਅਜਿਹਾ ਕੋਈ ਪ੍ਰਬੰਧ ਕੀਤਾ ਹੀ ਨਹੀਂ, ਕੋਈ ਬਦਲਾਅ ਕੀਤਾ ਹੀ ਨਹੀਂ ਹੈ। ਜਦੋਂ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਅਜਿਹਾ, ਤਾਂ ਫਿਰ ਬਈ ਤੁਸੀਂ ਕਿਸ ਆਧਾਰ ਤੇ ਕਹਿ ਗਏ ਹੋ? ਹੁਣ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ, ਸਪਸ਼ਟ ਕਰਨਾ ਚਾਹੀਦਾ ਕਿ ਕੀ ਇਹਨਾਂ ਦੇ ਕੋਲ ਕਿਸੇ ਪੱਤਰ ਦੀ ਕੋਈ ਕਾਪੀ ਸੀ, ਕਿਉਂਕਿ ਜਦ ਤੱਕ ਤੁਹਾਡੇ ਕੋਲ ਕੋਈ ਪੱਤਰ ਨਹੀਂ ਹੈ, ਤੁਹਾਡੇ ਕੋਲ ਕੋਈ ਲਿਖਤ ਨਹੀਂ ਹੈ ਕਿਸੇ ਬਾਬਤ, ਤਾਂ ਤੁਹਾਨੂੰ ਕਿਸੇ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਜੋ ਤੁਹਾਨੂੰ ਪੁੱਠੀ ਪੈ ਜਾਵੇ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਤਾਂ ਦੇਖੋ ਹੁਣ ਅੱਗੇ ਕੀ ਕਰਦੇ ਆ। ਪਰ CBSE ਨੇ ਸਪਸ਼ਟ ਕਰ ਦਿੱਤਾ ਹੈ ਕਿ ਬਾਈ ਸਾਡੀ ਅਧਿਐਨ ਯੋਜਨਾ ਦੇ ਮੁਤਾਬਕ ਇਹ ਜਿਵੇਂ ਚੱਲਦਾ ਸੀ 9ਵੀਂ ਤੇ 10ਵੀਂ ਦੇ ਹਰ ਵਿਦਿਆਰਥੀ ਨੂੰ ਪਹਿਲਾਂ ਤੋਂ ਹੀ ਛੋਟ ਹੈ ਕਿ ਉਹ 5 ਲਾਜ਼ਮੀ ਵਿਸ਼ੇ ਜਿਹੜੇ ਆ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਭਾਸ਼ਾ ਜਾਂ ਇਲੈਕਟਿਵ ਅਕਾਦਮਿਕ ਵਿਸ਼ੇ ਜਾਂ ਕੌਸ਼ਲ ਵਿਸ਼ੇ ਨੂੰ ਐਡੀਸ਼ਨਲ ਵਜੋਂ ਲੈ ਸਕਦਾ, ਤੇ ਉਹ ਪ੍ਰਬੰਧ ਹਾਲੇ ਵੀ ਹੈ। ਜੀ ਜੀ ਜੀ। ਮਿੰਟੂ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਲੰਧਰ ਵਾਸਤੇ ਉਮੀਦਵਾਰਾਂ ਦੀ ਖੋਜ ਸ਼ੁਰੂ, ਮਾਈਕਰੋਸਕੋਪ ਲੈ ਕੇ ਲੱਭ ਰਹੇ ਆ ਜਾਂ ਸੌਖੇ ਲੱਭਣਗੇ? ਦੇਖੋ ਬਿਲਕੁਲ ਇਸ ਚੋਣ ਦੇ ਵਿੱਚ ਕਹਿੰਦੇ
ਕਿਹਨੂੰ ਉਤਾਰਨਾ ਹੈ, ਇਸ ਗੱਲ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਇਹ ਸਾਫ਼ ਆ ਕਿ ਹਾਲੇ ਐਲਾਨ ਹੋਣਾ ਬਾਕੀ ਹੈ ਤੇ ਐਲਾਨ ਤੋਂ ਪਹਿਲਾਂ ਹੀ ਘਮਸਾਨ ਚੱਲ ਪਿਆ ਹੈ। ਇਹ ਦੇਖੋ ਸਿੱਧਾ ਹਿਸਾਬ ਆ ਕਿ ਕਾਂਗਰਸ ਵੱਲੋਂ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਤੇ ਦਾਅ ਖੇਡਣ ਦੀ ਸੰਭਾਵਨਾ ਹੈ। ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਕਿਤੇ ਨਾ ਕਿਤੇ ਚਿੱਤ ਚਰਨਜੀਤ ਸਿੰਘ ਚੰਨੀ ਦਾ ਵੀ ਕਹਿੰਦੇ ਆ ਕਿ ਵੱਜਦਾ ਹੈ, ਮੇਰਾ ਚਿੱਤ ਵੱਜਦਾ ਹੈ। ਹੁਣ ਚੰਨੀ ਇਹ ਕਹਿ ਤਾਂ ਸਕਦੇ ਨਹੀਂ ਹੈ, ਪਰ ਕਹਿੰਦੇ ਆ ਕਿ ਇਸ਼ੂਕ ਹੈਗੇ ਨੇ ਉਹ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਬਈ ਗੱਲ ਇਹ ਹੈ ਕਿ ਚੌਧਰੀ ਪਰਿਵਾਰ ਜੇਕਰ ਮੰਨ ਲਓ ਟਿਕਟ ਦੇਣ ਦੇ ਬਾਵਜੂਦ ਨਾ ਕਰ ਦਿੰਦਾ ਹੈ ਕਿ ਅਸੀਂ ਨਹੀਂ ਲੜਨਾ, ਵੀ ਨਹੀਂ ਹੈਗਾ ਸਾਡਾ ਚਿੱਤ, ਤਾਂ ਫਿਰ ਉਸ ਸੂਰਤ ਦੇ ਵਿੱਚ ਮਹਿੰਦਰ ਸਿੰਘ ਕੇਪੀ ਵੀ ਹੈ ਲਾਈਨ 'ਚ, ਦੁੱਲੋ ਸਾਹਿਬ ਵੀ ਹੈਗੇ ਆ ਤੇ ਸੰਤੋਸ਼ ਚੌਧਰੀ ਵੀ ਹੈਗੇ ਆ, ਤਾਂ ਚਰਨਜੀਤ ਚੰਨੀ ਵੀ ਤੁਸੀਂ ਉਸ ਕਤਾਰ 'ਚ ਰੱਖ ਸਕਦੇ ਹੋ। ਖੈਰ ਫਿਰ ਅਕਾਲੀਆਂ ਨੇ ਵੀ ਸਾਂਝੀ ਮੀਟਿੰਗ ਕੀਤੀ ਸੀ ਪਿੱਛੇ ਜੇ। ਸਾਂਝੀ ਮੀਟਿੰਗ ਦੇ ਵਿੱਚ ਇਹਨਾਂ ਨੇ ਵੀ ਕੁਝ ਚਰਚੇ ਕੀਤੇ, ਤਾਂ ਇਹਦੇ ਵਿੱਚ ਮਤਲਬ ਕਿ ਇਹਨਾਂ ਨੇ ਜਿਹੜੀਆਂ ਗੱਲਾਂ ਕਈਆਂ ਕੀਤੀਆਂ ਤਾਂ ਉਹ ਤੋਂ ਇੱਕ ਸਿੱਟਾ ਨਿਕਲਦਾ ਹੈ ਕਿ ਸ਼ਾਇਦ ਦੋਨੇ ਹੀ ਤਰ੍ਹਾਂ ਜਾਨੀ ਗੱਠਜੋੜ ਦੇ ਦੋਨੇ ਹੀ ਸਾਥੀ ਜਿਹੜੇ ਆ ਬਸਪਾ ਅਤੇ ਅਕਾਲੀ ਦਲ ਇਹ ਚੋਣ ਲੜਨ ਦੇ ਇਛੁਕ ਹੈ। ਹਾਲਾਂਕਿ ਹੋ ਸਕਦਾ ਕਿ ਅਕਾਲੀ ਇੱਕ ਮੋੜ ਤੇ ਜਾ ਕੇ ਸੋਚਣ ਕਿ ਅਸੀਂ ਜੇ ਇਸ ਚੋਣ ਨੂੰ ਛੱਡ ਦਈਏ ਤੇ ਬਿਹਤਰ ਹੋਏਗਾ, ਸਿੱਧੇ ਨਾ ਲੜੀਏ, ਅਲਾਇੰਸ 'ਚ ਹੀ ਲੜੀਏ, ਬਸਪਾ ਲੜ ਲਵੇ। ਤੇ ਬਸਪਾ ਨੇ ਇੱਕ ਦੱਸਦੇ ਕਿ ਵੱਖਰੇ ਤੌਰ ਤੇ ਵੀ ਮੀਟਿੰਗ ਕੀਤੀ ਹੈ। ਹਾਲਾਂਕਿ ਅਕਾਲੀਆਂ ਦੇ ਵਿੱਚ ਚਰਚਾ ਕਿ ਵਿਧਾਇਕ ਨੇ ਜਿਹੜੇ ਬੰਗਾ ਤੋਂ, ਉਹਨਾਂ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਪਵਨ ਟੀਨੂ ਵੀ ਖਾਸੇ ਧੜਲੇਦਾਰ ਉੱਥੇ ਆਗੂ ਹੈ, ਉਹਨਾਂ ਨੂੰ ਵੀ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਪਰ ਦੂਏ ਪਾਸੇ ਜੇ ਤੁਸੀਂ ਦੇਖੋਗੇ ਬਸਪਾ ਦੀ ਇੱਕ ਮੀਟਿੰਗ ਹੋਈ ਤਾਂ ਉਹਦੇ ਵਿੱਚ ਹੈਰਾਨੀਜਨਕ ਇੱਕ ਨੁਕਤਾ ਜਿਹੜਾ ਉਹ ਚੁੱਕਿਆ ਗਿਆ ਕਿ ਕਿਉਂ ਨਾ ਮਾਇਆਵਤੀ ਜੀ ਨੂੰ ਇੱਥੋਂ ਲੜਾ ਦਿੱਤਾ ਜਾਵੇ। ਇਹ ਬਹੁਤ ਵੱਡੀ ਗੱਲ ਸੀ, ਇਹ ਬਹੁਤ ਵੱਡੀ ਗੱਲ ਹੈ। ਤਾਂ ਦੂਜੇ ਪਾਸੇ ਭਾਜਪਾ ਇਹਨਾਂ ਦੇ ਜਿਹੜੇ ਹੈਗੇ ਨੇ ਰਜੇਸ਼ ਬਾਘਾ, ਉਹਨਾਂ ਨੂੰ ਉਮੀਦਵਾਰ ਬਣਾ ਸਕਦੀ ਹੈ। ਮਤਲਬ ਕਿ ਤੁਸੀਂ ਦੇਖੋ ਕਿ ਚਿਹਰਿਆਂ ਦੀ ਚੋਣ ਜਿਹੜੀ ਹੈ ਉਹ ਤਾਂ ਚੱਲ ਰਹੀ ਹੈ ਇਸ ਜ਼ਿਮਨੀ ਚੋਣ ਦੇ ਬਾਬਤ, ਔਰ ਚਿਹਰੇ ਹੈ ਵੀ ਬਹੁਤ ਜ਼ਬਰਦਸਤ ਨੇ। ਦੂਜੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੀ ਵੀ ਇੱਕ ਮੀਟਿੰਗ ਦਿੱਲੀ ਹੋਈ ਦੱਸੀ ਦੀ ਹੈ, ਤਾਂ ਉਹਦੇ ਵਿੱਚ ਵੀ ਜਲੰਧਰ ਦਾ ਇੱਕ ਚਰਚਿਤ ਨੌਜਵਾਨ ਵਿਧਾਇਕ ਜਿਹੜਾ ਪਹਿਲਾਂ ਭਾਜਪਾ 'ਚ ਵੀ ਰਿਹਾ ਤੇ ਜਿਹਨੇ ਪਿੱਛੇ ਜੇ ਕਿਹਾ ਸੀਗਾ ਕਿ ਮੈਨੂੰ ਖਰੀਦਣ ਦਾ ਵੀ ਯਤਨ ਕੀਤਾ ਜਾ ਰਿਹਾ, ਉਹਦੇ ਨਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਕਿਉਂ ਨਾ ਉਹਨੂੰ ਉਮੀਦਵਾਰ ਬਣਾ ਦਿੱਤਾ ਜਾਵੇ। ਕਿਉਂਕਿ ਜਲੰਧਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇਹ ਲੋਕ ਸਭਾ ਹਲਕਾ ਇਸ ਤਰ੍ਹਾਂ ਦਾ, ਇਹਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਇਹਦੇ ਵਿੱਚ ਐਸੀ ਭਾਈਚਾਰੇ ਦੀ ਬਹੁਤ ਵੋਟ ਹੈ। ਤਾਂ ਇਹਨਾਂ ਚੀਜ਼ਾਂ ਨੂੰ ਵੇਖਣ ਵਾਸਤੇ, ਵਾਚਣ ਵਾਸਤੇ ਕਿ ਅਸੀਂ ਕਿਸ ਤਰ੍ਹਾਂ ਇਸ ਤਰੀਕੇ ਦੇ ਨਾਲ ਇੱਕ ਭਰਵੀਂ ਹਾਜ਼ਰੀ, ਭਰਵੀਂ ਫਾਈਟ ਜਿਹੜੀ ਆ ਉਹ ਦਰਜ ਕਰਵਾ ਸਕਦੇ ਆ, ਤਾਂ ਸਾਰੀਆਂ ਪਾਰਟੀਆਂ ਹੀ ਮੱਥਾ ਖਪਾਈ ਕਰ ਰਹੀਆਂ ਨੇ ਆਪਣੀ ਥਾਂ ਤੇ। ਬਾਕੀ ਹੁਣ ਜਿਵੇਂ ਜ਼ਿਮਨੀ ਚੋਣ ਦਾ ਐਲਾਨ ਹੋਏਗਾ, ਕਿਉਂਕਿ ਦੇਖੋ 6 ਮਹੀਨੇ ਦਾ ਵਕਫਾ ਹੁੰਦਾ ਹੈ ਤੇ ਹਾਲੇ ਤੇ ਮਹੀਨਾ ਵੀ ਨਹੀਂ ਹੋਇਆ, ਹਾਲੇ ਸਮਾਂ ਪਿਆ ਹੈ। ਤਾਂ ਜਿਵੇਂ ਹੀ ਐਲਾਨ ਹੋਏਗਾ, ਡੇਟ ਦਾ ਐਲਾਨ ਹੋਏਗਾ, ਤਰੀਕ ਦਾ ਐਲਾਨ ਹੋਏਗਾ, ਮੈਨੂੰ ਲੱਗਦਾ ਹੈ ਕਿ ਉਹ ਤੋਂ ਪਹਿਲਾਂ ਹੀ ਸਾਰਾ ਕੁਝ ਡਨ ਕਰ ਲਿਆ ਜਾਏਗਾ। ਕਿਉਂਕਿ ਦੇਖੋ ਆਮ ਆਦਮੀ ਪਾਰਟੀ ਕਿਸੇ ਵੀ ਸੂਰਤ ਦੇ ਵਿੱਚ ਜ਼ਿਮਨੀ ਚੋਣ ਹੁਣ ਹਾਰਨਾ ਨਹੀਂ ਚਾਹੇਗੀ, ਕਿਉਂਕਿ ਹੁਣ ਉਹ ਛੱਡ ਵੀ ਨਹੀਂ ਸਕਦੀ। ਜੇ ਤਾਂ ਆਪੋਜੀਸ਼ਨ 'ਚ ਹੁੰਦੇ ਤਾਂ ਉਹ ਇਲੈਕਸ਼ਨ ਛੱਡ ਵੀ ਦਿੰਦੇ, ਜਿਵੇਂ ਇੱਕ ਵਾਰੀ ਇਹਨਾਂ ਨੇ ਇੱਕ ਜ਼ਿਮਨੀ ਚੋਣ ਛੱਡ ਦਿੱਤੀ ਸੀਗੀ। ਤਾਂ ਗੱਲ ਇਹ ਆ ਕਿ ਹੁਣ ਇਹ ਜ਼ਿਮਨੀ ਚੋਣ ਲੜੂਗੇ। ਸੰਗਰੂਰ ਵਾਲੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਇਹ ਇੰਨੇ ਜ਼ਿਆਦਾ ਜ਼ਖਮੀ ਹੋਏ ਪਏ ਆ ਕਿ ਇੱਥੇ ਪਲਟਵਾਰ ਕਰਨਗੇ ਹੀ ਕਰਨਗੇ। ਤਾਂ ਟੱਕਰ ਤਾਂ ਆਪਾਂ ਜੇ ਦੇਖੀਏ ਵੀ ਮੰਨ ਲਓ ਚੌਧਰੀ ਸੰਤੋਖ ਸਿੰਘ ਦੀ ਫੈਮਿਲੀ ਜੇ ਮੈਦਾਨ 'ਚ ਆ ਜਾਂਦੀ ਹੈ ਤਾਂ ਫਿਰ ਤਾਂ ਬਹੁਤ ਵੱਡੀ ਟੱਕਰ ਇਹਨਾਂ ਦੋ ਧਿਰਾਂ ਦੀ ਨਜ਼ਰ ਆਏਗੀ। ਹਾਲਾਂਕਿ ਉਹਦੇ 'ਚ ਬਸਪਾ, ਭਾਜਪਾ ਉਹ ਆਪੋ ਆਪਣੀ ਥਾਂ ਤੇ ਪੂਰਾ ਜ਼ੋਰ ਲਾਉਣਗੇ। ਹੋ ਸਕਦਾ ਜ਼ਬਰਦਸਤ ਫਾਈਟ ਹੋ ਜਾਵੇ, ਚੌਂਕੋਨੀ ਵੀ ਹੋ ਸਕਦੀ ਹੈ। ਤਾਂ ਗੱਲ ਇਹ ਹੈ ਕਿ ਉਹਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਦੀ ਜਿਹੜੀ ਲੜਾਈ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੀ ਲੜਾਈ ਬਣ ਜਾਏਗੀ ਫਿਰ। ਜੀ 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 ਮਿੰਟੂ ਜੀ, ਅਗਲੀ ਜੇ ਗੱਲ ਕਰ ਲਈਏ ਜਾਂਦੇ ਜਾਂਦੇ, ਜੋਗੀ ਸਰਕਾਰ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਉਦਯੋਗਪਤੀਆਂ ਨੂੰ ਪਲੋਸਿਆ। ਤੇ ਗੱਲ ਇਹ ਹੈ ਕਿ ਜਿਹੜੇ ਯੋਗੀ ਸਾਹਿਬ ਨੇ
ਉਹ ਤੁਹਾਨੂੰ ਪਤਾ ਅੱਜ ਕੱਲ੍ਹ ਇਨਵੈਸਟਮੈਂਟ ਖਿੱਚ ਰਹੇ ਨੇ ਬਹੁਤ ਵੱਡੇ ਪੱਧਰ ਤੇ, ਯੂਪੀ ਦੇ ਵਿੱਚ ਬੜਾ ਜ਼ੋਰ ਲਾ ਰਹੇ ਨੇ। ਜਿਵੇਂ ਆਪਣੇ ਚੀਫ ਮਿਨਿਸਟਰ ਸਾਹਿਬ ਨੇ ਜਿਹੜੇ ਜਾਂਦੇ ਨੇ ਸਾਊਥ ਦੇ ਵਿੱਚ, ਕਦੇ ਬੰਬੇ ਦੇ ਵਿੱਚ ਜਾਂਦੇ ਨੇ, ਉਹ ਦੇਖਿਆ ਹੋਣਾ ਨਾ ਤੁਸੀਂ, ਉਹ ਬਲਦ ਦੇ ਸਿੰਗਾਂ ਨੂੰ ਹੱਥ ਪਾਇਆ। ਲੋਕ ਕਹਿੰਦੇ ਵੀ ਲਓ ਵੀ ਸਿੰਘਾਂ ਨੂੰ ਤੇ ਹੱਥ ਪੈ ਗਿਆ, ਹੁਣ ਵੇਖੋ ਬਈ ਇਹਨਾਂ ਨੂੰ ਬਲਦ ਸੁੱਟਦਾ ਹੈ ਕਿ ਇਹ ਬਲਦ ਨੂੰ ਸੁੱਟ ਲੈਂਦੇ ਨੇ। ਤਾਂ ਖੈਰ, ਉਹ ਵੈਸੇ ਬਲਦ ਜਿਹੜਾ ਆ ਨਾ, ਉਹ ਸਟਾਕ ਐਕਸਚੇਂਜ ਦਾ ਹੀ ਆ, ਉਹ ਸ਼ੇਅਰ ਬਾਜ਼ਾਰ ਦਾ ਹੀ ਹੈ, ਬੁੱਲ, ਬਿਗ ਬੁੱਲ ਜੀ ਜੀ। ਬਿਗ ਬੁੱਲ ਹੁਣ ਤੁਹਾਨੂੰ ਪਤਾ ਹੀ ਹੈ ਨਾ, ਬੀਅਰ ਤੇ ਬਿਗ ਬੁੱਲ, ਬਿਗ ਬੁੱਲ ਮਤਲਬ ਕਿ ਬੀਅਰ ਜਿਹੜਾ ਹੁੰਦਾ ਉਹ ਥੱਲੇ ਨੂੰ ਸੁੱਟਦਾ ਜਦੋਂ ਬਾਜ਼ਾਰ ਡਾਊਨ ਜਾਂਦਾ ਹੈ, ਡਾਊਨ ਦਾ ਪ੍ਰਤੀਕ, ਤੇ ਜਿਹੜਾ ਬਿਗ ਬੁੱਲ ਹੈ ਉਹ ਤਾਂ ਨੂੰ ਉਛਾਲਦਾ ਹੈ। ਵੈਸੇ ਬਿਗ ਬੁੱਲ ਕਾਹਦਾ, ਮੈਨੂੰ ਲੱਗਦਾ ਕਿ ਬੀਅਰ ਨੇ ਬਿਗ ਬੁੱਲ ਸੁੱਟ ਲਿਆ। ਬੀਅਰ ਹੁਣ ਤੁਹਾਡੇ US ਵਾਲੇ ਹੀ ਕਹਿ ਸਕਦੇ, ਹਿੰਡਨਬਰਗ ਵਾਲੇ, ਤੇ ਉਹਨਾਂ ਨੇ ਤੇ ਬੜਾ ਬੁਰੀ ਤਰ੍ਹਾਂ ਲੁੜਕਾਇਆ ਬਾਜ਼ਾਰ ਨੂੰ। ਖੈਰ, ਗੱਲ ਇਹ ਆ ਕਿ ਇਸ ਮਾਮਲੇ 'ਚ ਜ਼ੋਰ ਲੱਗਦਾ ਪਿਆ ਕਿ ਇਨਵੈਸਟਰ ਵੱਧ ਤੋਂ ਵੱਧ ਆਪੋ ਆਪਣੇ ਰਾਜ ਦੇ ਵਿੱਚ ਖਿੱਚੇ ਜਾਣ। ਤਾਂ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਆਯੋਜਨ ਕੀਤਾ ਹੈ। ਇਸ ਆਯੋਜਨ ਦੇ ਵਿੱਚ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਬੜੀ ਇੱਕ ਤੇ ਦਿਲਚਸਪ ਹੈ ਕਿ ਬਈ ਤੁਸੀਂ ਉਧਰ ਨੂੰ ਆਓ, ਸਾਡੇ ਉੱਥੇ ਇਨਵੈਸਟਰ ਸਮਿਟ ਨੂੰ ਲੈ ਕੇ, ਜਿਹੜਾ ਇਹਨਾਂ ਨੂੰ 10 ਫਰਵਰੀ ਨੂੰ ਰੱਖਿਆ ਹੋਇਆ, 10-12 ਫਰਵਰੀ ਨੂੰ ਉੱਥੇ ਕਰਵਾਉਣਾ ਇਹਨਾਂ ਨੇ, ਗਲੋਬਲ ਇਨਵੈਸਟਰ ਸਮਿਟ ਹੈ ਜਿਹੜਾ, ਉਹਦੇ 'ਚ ਇੱਕ ਤਾਂ ਆਉਣ ਵਾਸਤੇ ਸੱਦਾ ਦਿੱਤਾ। ਦੂਜੀ ਗੱਲ ਇਹ ਆ ਕਿ ਇਹਨਾਂ ਨੇ ਜਿਹੜੇ ਪੰਜਾਬੀ ਮੂਲ ਦੇ ਅਫਸਰ ਆ ਯੂਪੀ 'ਚ, ਇੰਟਰਸਟਿੰਗ ਗੱਲ ਹੈ ਕਿ ਰਾਜ ਕਰਨਵੀਰ ਸਿੰਘ ਜੀ ਉਹਨਾਂ ਨੂੰ ਭੇਜਿਆ, ਜ਼ਿਆਦਾਤਰ ਉਹ ਆਏ ਨੇ। ਉਹਨਾਂ ਨੇ ਮਤਲਬ ਕਿ ਇੱਥੋਂ ਤੱਕ ਕਿ ਜਿਹੜਾ ਰਾਜ ਮੰਤਰੀ ਹੈ ਬਲਦੇਵ ਸਿੰਘ ਔਲਖ, ਇਹ ਸਾਰੇ ਮਤਲਬ ਕਿ ਇੱਥੇ ਘੱਲੇ ਆ ਤਾਂ ਕਿ ਜਿਹੜੇ ਪੰਜਾਬੀ ਕਾਰੋਬਾਰੀ ਆ, ਪੰਜਾਬੀ ਉਦਯੋਗਪਤੀ ਆ, ਉਹਨਾਂ ਨੂੰ ਇੱਥੋਂ ਪ੍ਰੇਰਿਤ ਕਰਕੇ ਕਿ ਤੁਸੀਂ ਯੂਪੀ ਦੇ ਵਿੱਚ ਕਾਰੋਬਾਰ ਸੈੱਟ ਕਰੋ। ਤਾਂ ਉਹਦੇ ਲਈ ਤਿਆਰੀ ਦੇ ਵਜੋਂ ਇਹਨਾਂ ਨੇ ਸਾਰਾ ਕੁਝ ਉਲੀਕਿਆ। ਹੁਣ ਵੇਖੋ, ਅਸੀਂ ਤੇ ਉੱਥੋਂ ਇਨਵੈਸਟਰ ਲੱਭ ਰਹੇ ਹਾਂ, ਸਾਊਥ ਦੇ ਵਿੱਚੋਂ ਅਸੀਂ ਤੇ ਇਨਵੈਸਟਰ ਲੱਭ ਰਹੇ ਹਾਂ ਬੰਬੇ ਤੋਂ ਜਾ ਕੇ। ਚਲੋ ਠੀਕ ਹੈ, ਕੁਝ ਮਾੜੀਆਂ ਮੋਟੀਆਂ ਸਾਨੂੰ ਸੰਭਾਵਨਾਵਾਂ ਵੀ ਜਾਗੀਆਂ ਨੇ, ਪਰੰਤੂ ਰੌਲਾ ਇਸ ਗੱਲ ਦਾ ਇਹ ਆ ਕਿ ਜੇ ਫਰਜ਼ ਕਰੋ, ਕਿਉਂਕਿ ਯੂਪੀ ਦੇ ਮੁਕਾਬਲੇ ਪੰਜਾਬ ਜੇ ਆਪਾਂ ਦੇਖੀਏ ਤਾਂ ਉਦਯੋਗੀ ਤਰਜੀਹਾਂ ਨੂੰ ਜੇ ਆਪਾਂ ਮੱਦੇ ਨਜ਼ਰ ਰੱਖ ਕੇ ਮਾਮਲਾ ਵਿਚਾਰੀਏ ਤਾਂ ਉਹਨਾਂ ਦੇ ਕੋਲ ਲੈਂਡ ਸਸਤੀ ਆ, ਉਹਨਾਂ ਕੋਲ ਲੇਬਰ ਤੇ ਸਕਿਲਡ ਲੇਬਰ, ਦੋਨੇ ਤਰ੍ਹਾਂ ਦੀਆਂ ਲੇਬਰਾਂ ਜਿਹੜੀਆਂ ਨੇ ਉਹ ਮੌਜੂਦ ਆ ਤੇ ਸਸਤੀਆਂ ਵੀ ਆ। ਉਹਨਾਂ ਦੇ ਕੋਲ ਬਿਜਲੀ ਜਿਹੜੀ ਹੈ ਉਹ ਵੀ ਹੁਣ ਵਧੀਆ ਹੋ ਗਈ ਆ। ਤੇ ਗੱਲ ਇਹ ਆ ਕਿ ਸਾਡੇ ਕੋਲ ਇਹਨਾਂ ਸਾਰੀਆਂ ਚੀਜ਼ਾਂ ਦੀ ਕਿਤੇ ਨਾ ਕਿਤੇ ਕਹਿ ਲਓ ਕਿ ਮਾਰ ਪੈਂਦੀ ਆ ਕਿਸੇ ਨਾ ਕਿਸੇ ਪੱਖ ਤੋਂ। ਕਿਉਂਕਿ ਹੁਣ ਵੀ ਜੇ ਤੁਸੀਂ ਦੇਖੋਗੇ ਇਹਨਾਂ ਦੀਆਂ ਨੀਤੀਆਂ ਦਾ ਸਿੱਟਾ ਇਹ ਆ ਕਿ ਪਾਵਰਕਾਮ ਜਦੋਂ ਬਦਹਾਲ ਹੋਇਆ, ਉਹ ਉਦਯੋਗਪਤੀਆਂ ਦੀਆਂ ਮਿੰਨਤਾਂ ਕਰ ਰਿਹਾ ਕਿ ਸਾਨੂੰ ਰੇਟ ਵਧਾ ਲੈਣ ਦਿਓ, ਨਹੀਂ ਤਾਂ ਅਸੀਂ ਗਏ। ਇਹ ਉੱਥੇ ਜਾ ਕੇ ਕਹਿ ਰਹੇ ਨੇ ਬੰਬੇ ਦੇ ਵਿੱਚ ਕਿ ਅਸੀਂ 5 ਰੁਪਏ ਪਰ ਯੂਨਿਟ ਦਿੰਦੇ ਆ, ਜਿਹੜਾ ਕਿ ਦੇਸ਼ ਦਾ ਘੱਟ ਰੇਟ ਹੈ, ਘੱਟ ਰੇਟਾਂ ਚੋਂ ਇੱਕ ਹੈ। ਤਾਂ ਤੁਸੀਂ ਦੇਖੋ ਕਿ ਇੱਕ ਪਾਸੇ ਤੇ ਮੁੱਖ ਮੰਤਰੀ ਇਨਵੈਸਟਰਸ ਨੂੰ ਇਹ ਕਹਿ ਰਿਹਾ ਕਿ ਸਾਡੇ ਰੇਟ ਬੜੇ ਘੱਟ ਨੇ, ਤੇ ਦੂਏ ਪਾਸੇ ਪਾਵਰਕਾਮ ਮੀਟਿੰਗ ਕਰ ਰਿਹਾ ਉਦਯੋਗਪਤੀਆਂ ਨਾਲ ਕਿ ਵੀਰੇ ਸਾਨੂੰ ਨਾ ਰੇਟ ਵਧਾ ਲੈਣ ਦਿਓ, ਭਰਾ ਬਣ ਕੇ ਮਿਹਨਤ ਹੀ ਹੈ। ਤਾਂ ਫਿਰ ਗੱਲ ਕਿੱਧਰ ਨੂੰ ਜਾਂਦੀ ਹੈ? ਸੋ ਇਹ ਆ ਕਿ ਸਾਨੂੰ ਇਹ ਸਮਝ ਲੈਣਾ ਚਾਹੀਦਾ ਸੀ। ਅਸੀਂ ਬਹੁਤ ਦੇਰ ਨਾਲ ਜਾਗਦੇ ਹਾਂ, ਪਤਾ ਨਹੀਂ ਕੀ ਸਾਡੇ 'ਚ ਨੁਕਸ ਪੈ ਗਿਆ ਪੰਜਾਬੀਆਂ 'ਚ ਖਾਸ ਤੌਰ ਤੇ, ਕਿ ਸਾਨੂੰ ਉਦਯੋਗਿਕ ਨੀਤੀ ਤਾਂ ਘੱਟੋ ਘੱਟ ਪਹਿਲਾਂ ਲੈ ਆਉਣੀ ਚਾਹੀਦੀ ਸੀ। ਸਰਕਾਰ ਬਣੀ ਨੂੰ ਹੁਣ 1 ਸਾਲ ਦੇ ਕਰੀਬ ਹੋ ਗਿਆ ਨਾ, ਪਰ ਜੇ ਆਪਾਂ ਦੇਖੀਏ, ਪਰ ਇਹਨਾਂ ਨੇ ਰਾਜ ਕਰਨਵੀਰ ਸਿੰਘ ਜੀ ਹੁਣ ਤੱਕ ਉਦਯੋਗਿਕ ਨੀਤੀ ਨਹੀਂ ਲਿਆਂਦੀ, ਜਿਹੜੀ ਕਿ ਕੋਈ ਵੱਡੀ ਕੋਈ ਰਾਕਟ ਸਾਇੰਸ ਨਹੀਂ ਹੈ, ਕੋਈ ਉਹਦੇ 'ਚ ਕੋਈ ਇਹ ਨਹੀਂ ਤੁਸੀਂ ਨਿਊਕਲੀਅਰ ਕੋਈ ਫਿਊਜ਼ਨ ਕਰਨਾ ਕਿ ਤੁਹਾਨੂੰ ਬਹੁਤ ਵੱਡੀਆਂ ਖੋਜਾਂ ਤੇ ਬਹੁਤ ਵੱਡੇ ਪ੍ਰਬੰਧਾਂ ਦੀ ਜ਼ਰੂਰਤ ਹੈ। ਤੁਸੀਂ ਮਤਲਬ ਕਿ ਇਹ ਉਦਯੋਗਿਕ ਨੀਤੀ ਤੇ ਆਰਾਮ ਨਾਲ ਬਣਾ ਸਕਦੇ ਜੇ ਨਾ। ਇਸ ਕਰਕੇ ਘਾਟਾਂ ਕਿਤੇ ਨਾ ਕਿਤੇ ਸਾਡੇ 'ਚ ਹੈ, ਪਰ ਜੇ ਉਹ ਖਿੱਚ ਕੇ ਲੈ ਜਾਂਦੇ ਆ, ਆਪਣੇ ਸਮਿਟ 'ਚ ਲੈ ਜਾਂਦੇ ਆ, ਫਿਰ ਉੱਥੇ ਉਹਨਾਂ ਦੇ MOU ਸਾਈਨ ਹੋ ਜਾਂਦੇ ਆ, ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡਾ ਘਾਟਾ ਹੋਏਗਾ, ਬਹੁਤ ਵੱਡਾ ਘਾਟਾ ਹੋਏਗਾ ਕਿ ਅਸੀਂ ਤੇ ਜਿਹੜੀਆਂ ਉੜਦੀਆਂ ਦੇ ਪਿੱਛੇ ਦੌੜਦੇ ਫਿਰਦੇ ਆ ਤੇ ਸਾਡੇ ਕੋਲ ਜੇ ਤੜੀਆਂ ਨਾ ਸੰਭਾਲ ਹੋਈਆਂ ਤੇ ਲੋਕਾਂ ਨੇ ਕਿੱਥੇ ਸਾਨੂੰ ਸਿਆਣੇ ਕਹਿਣਾ ਹੈ। ਸਹੀ ਗੱਲ ਆ, ਸਹੀ ਗੱਲ। ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਇਹਨਾਂ ਖਬਰਾਂ ਦੇ ਲਈ, ਇਹਨਾਂ ਜਾਣਕਾਰੀਆਂ ਦੇ ਲਈ। ਮਿਲਦੇ ਹਾਂ ਅਗਲੀ ਵਾਰ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।